ਮਨ ਭਾਵੁਕ ਹੋ ਜਾਂਦਾ ਉਹ ਪਲਾਂ ਨੂੰ ਯਾਦ ਕਰਕੇ। ਜਦੋਂ ਤਸਵੀਰਾਂ ਵੀ ਦੇਖਦਾ ਤਾਂ ਯਾਦ ਆ ਜਾਂਦਾ ਵੀ ਆਹ ਯਾਰ ਇੱਦਾਂ ਖੇਡ ਬਣੀ ਸੀ। ਰਿਸ਼ਤੇ ਪਿਆਰ ਨਾਤੇ ਸਭ ਸੱਚੇ ਪਾਤਸ਼ਾਹ ਨੇ ਦਿੱਤੇ। ਇੱਥੇ ਅਸੀਂ ਆਪਦੇ ਘਰਾਂ 'ਚ ਆਪ ਬਣਾਉਣੇ ਆ, ਪਰ ਨਹੀਂ, ਉੱਥੇ ਬਣੇ ਕੁਦਰਤ ਨੇ ਬਣਾਏ। ਪਰ ਯਾਰ ਉੱਥੇ ਇੱਕ ਚੀਜ਼ ਮੈਂ ਬਹੁਤ ਵਧੀਆ ਦੇਖੀ, ਜੇ ਉਹ ਉੱਤੇ ਰੱਖ ਮਚਾ ਕੇ ਗਏ ਤਾਂ ਦੂਏ ਦਿਨ ਸਾਡੇ ਸਾਰੇ ਕਿਸਾਨ ਲੱਗ ਕੇ ਉਹਨੂੰ ਖੜਾ ਕਰਨ ਲੱਗ ਗਏ। ਇਹੋ ਜਿਹੇ ਯੋਧੇ ਸੀ ਉੱਥੇ। ਉਹ ਯੋਧਿਆਂ ਨੂੰ ਜ਼ਿੰਦਗੀ ਭਰ ਭਾਈ ਮੈਂ ਤਾਂ ਭੁੱਲ ਨਹੀਂ ਸਕਦਾ। ਸਵੇਰੇ ਮੈਂ ਸਾਈਕਲ ਤੇ ਚੱਲ ਪੈਂਦਾ, ਮੈਨੂੰ ਇਹ ਨਹੀਂ ਸੀ ਪਤਾ ਹੁੰਦਾ ਮੈਂ ਕਿਹੜੇ ਲੰਗਰ ਦੇ ਵਿੱਚ ਚਾਹ ਪੀਊਂ ਤੇ ਕਿਹੜੇ 'ਚ ਪ੍ਰਸ਼ਾਦਾ ਛਕੂੰਗਾ। ਅੱਛਾ, ਜੇ ਇਹ ਨਹੀਂ ਹੈ ਤੁਹਾਨੂੰ ਵੀ ਤੁਹਾਡੇ ਮਨ ਦੀ ਕੋਈ ਇੱਛਾ ਨਹੀਂ ਪੂਰੀ ਹੁੰਦੀ, ਉੱਥੇ ਹੁੰਦੀ ਸੀ, ਕਿਉਂਕਿ ਬਾਬਾ ਨਾਨਕ ਆਪ ਵੱਸਦਾ ਸੀ ਉੱਥੇ। ਅਸੀਂ ਉੱਥੇ ਆਪਦੇ ਬਾਰੇ ਨਹੀਂ ਸੋਚਦੇ ਸੀ, ਅਸੀਂ ਉੱਥੇ ਕਿਸੇ ਬਾਰੇ ਸੋਚਦੇ ਵੀ ਯਾਰ ਸਾਡਾ ਗਮੰਡੀ ਨੂੰ ਕੋਈ ਤਕਲੀਫ ਨਾ ਆ ਜਾਏ। ਜੋ ਉੱਥੇ ਸਿਆਸਤ ਹੁੰਦੀ ਸੀ ਕਿ ਆਹ ਜਥੇਬੰਦੀ ਨੇ ਆਹ ਸਸਪੈਂਡ ਕਰਤੀ, ਆਹ ਰੌਲਾ ਪੈ ਗਿਆ, ਆਹ ਕਦੇ ਮੁੰਡੇ ਜਿਵੇਂ ਨੌਜਵਾਨ ਆਗੂ ਦੀਪ ਸਿੱਧੂ, ਲੱਖੇ ਸਿਧਾਣੇ ਦਾ ਰੌਲਾ ਪੈ ਗਿਆ ਜਾਏ। ਪਰ ਜਿਹੜੀ ਲੋਕਾਂ ਦੇ ਅੰਦਰ ਲੜਨ ਦੀ ਭਾਵਨਾ, ਸਟਰੈਂਥ ਸੀ, ਉਹ ਕਿਸੇ ਹੋਰ ਪੱਧਰ ਤੇ ਵਿਚਰ ਰਹੀ ਸੀ ਉੱਥੇ। ਤਾਂ ਹੁਣ ਸੰਘਰਸ਼ ਜਿੱਤ ਕੇ ਜਦੋਂ ਪੰਜਾਬ ਆਏ ਆ ਤਾਂ ਇੱਥੇ ਫੇਰ ਲੱਗ ਰਿਹਾ ਵੀ ਜਿੱਦਾਂ ਇੱਥੋਂ ਪਹਿਲਾਂ ਵੋਟਾਂ ਲੜਦੇ ਗਏ ਸੀ, ਉਹ ਫੇਰ ਉਹੀ ਚੀਜ਼ 'ਚ ਆ ਕੇ ਵੜ ਗਏ ਆ। ਅਸੀਂ ਕੁਛ ਹੋਰ ਜੰਗ ਲੜੀ ਸੀ ਤੇ ਰਾਜਨੀਤੀ ਨੇ ਐਸੀ ਖੇਡ ਬਣਾਤੀ ਵੀ ਸਾਨੂੰ ਆਈ ਨਹੀਂ ਪਤਾ ਹੁਣ ਅਸੀਂ ਕੀ ਕਰੀਏ ਯਾਰ। ਇੰਨੀਆਂ ਚੀਜ਼ਾਂ ਦੇਤੀਆਂ। ਮੈਂ ਰਾਤ ਨੂੰ ਆਪਦਾ ਲਾ ਕੇ ਡੰਗਾ ਲਾਹਿਆ, ਸਵੇਰੇ ਮੈਂ ਗਿਆ ਉਹਦੇ ਕੋਲੇ ਮੋੜਨ। ਮੈਨੂੰ ਕਹਾ ਤਾਊ ਤੈਨੂੰ ਮੋੜਨ ਵਾਸਤੇ ਥੋੜ੍ਹਾ ਦਿੱਤਾ ਸੀ ਇਹ ਨਾ। ਮਹਾਂ ਵੀ ਆ ਪਲਾਸ ਵਗੈਰਾ ਮੇਰੇ ਕੰਮ ਨਹੀਂ ਹੈ ਯਾਰ, ਅੱਗੇ ਭਾਰ ਰਹਿੰਦਾ ਬੈਗ 'ਚ, ਵੀ ਤੂੰ ਇਹ ਤਾਂ ਲੈ ਲੈ। ਪਲਾਸ, ਪੇਸਕਾ, ਟੇਪ ਰੋਲ ਵਗੈਰਾ ਉਹਨੂੰ ਮੈਂ ਦੇ ਆਇਆ। ਉਹ ਬੋਰਡ ਅੱਜ ਵੀ ਮੇਰੇ ਕੋਲੇ ਹੈ। ਐਸੀ ਯਾਦ ਹੈ ਯਾਰ ਉਹ ਮੇਰੀ ਮਨ ਦੀ ਵੀ ਯਾਰ ਮੈਨੂੰ ਆਪਣੇ ਨੇ ਧੱਕਿਆ ਤੇ ਬਗਾਨੇ ਨੇ ਗਲ ਲਾਇਆ। ਮੈਂ ਵੀ ਤੁਸੀਂ ਕਿਵੇਂ ਕਹਿੰਦੇ ਜੀ ਸਾਨੂੰ ਜਗ੍ਹਾ ਚਾਹੀਦੀ ਰਹਿਣ ਨੂੰ। ਮਹਦਾ ਜਗ੍ਹਾ ਤਾਂ ਜੋ ਸਾਡੇ ਕੋਲੇ ਵਾਧੂ ਹੈ। ਉਹ ਅੱਖਾਂ ਭਰਿਆ ਆਇਆ, ਕਹਿੰਦਾ ਜੀ ਅਸੀਂ ਡਰ ਰਹੇ ਸੀ ਵੀ ਸਾਨੂੰ ਇੱਥੇ ਕੋਈ ਖਤਰਾ। ਮਹਾ ਕਮਾਲ ਦੀ ਗੱਲ ਹੈ। ਉਹ ਐਸਾ ਰਹੇ ਸਾਡੇ ਕੋਲੇ ਭਾਈ 20 ਦਿਨ ਰਹੇ ਲਗਾਤਾਰ। ਹਰਿਆਣੇ ਦਾ ਯਾਰ ਐਡਾ ਪਿਆਰ ਦੇਖਿਆ, ਫੁੱਕਾ ਚੱਕ ਕੇ ਪਾਸੇ ਰੱਖਦੇ ਸੀ ਵੀ ਸਰਦਾਰ ਆ ਕੇ ਸਾਡੇ ਹਾਕ ਮਾਰ ਕੇ ਕੋਲੇ ਬਹਾਉਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਸੰਘਰਸ਼ ਪੰਜਾਬ ਦੀ ਝੋਲੀ ਇੱਕ ਵੱਡੀ ਜਿੱਤ ਪਾ ਕੇ ਗਿਆ। ਭਾਵੇਂ ਕਿ ਕਿਸਾਨ ਸੰਘਰਸ਼ ਤੋਂ ਬਾਅਦ ਹੁਣ ਚੋਣਾਂ ਦਾ ਮਾਹੌਲ ਆ, ਲੋਕ ਵੋਟਾਂ ਦੀ ਸਿਆਸਤ 'ਚ ਰੁੱਝੇ ਹੋਏ ਨੇ, ਪਰ ਕਿਸਾਨ ਸੰਘਰਸ਼ ਦੀਆਂ ਯਾਦਾਂ ਉਹ ਇੱਕ ਸੁਨਹਿਰੀ ਦੌਰ ਆ ਜੋ ਭਾਵੇਂ ਪੰਜਾਬ ਲਗਾਤਾਰ ਦੁਸ਼ਵਾਰੀਆਂ ਝੱਲ ਰਿਹਾ, ਭਾਵੇਂ ਲਗਾਤਾਰ ਪੰਜਾਬ ਦੀ ਸਿਆਸਤ ਬਾਰੇ ਵੀ ਪੰਜਾਬ ਦੇ ਲੋਕ ਜਿਹੜੇ ਆ ਉਹ ਨਿਰਾਸ਼ ਨੇ ਕਿ ਕੋਈ ਵੀ ਚੰਗਾ ਸਿਆਸਤਦਾਨ ਪੰਜਾਬ ਨੂੰ ਨਜ਼ਰ ਨਹੀਂ ਆ ਰਿਹਾ। ਪਰ ਇਹ ਸਾਰੇ ਹੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਘੁੱਪ ਹਨੇਰ ਦਾ ਜਿਹੜਾ ਸਮਾਂ ਆ ਉਹਦੇ ਵਿੱਚ ਕਿਸਾਨ ਸੰਘਰਸ਼ ਇੱਕ ਰੋਸ਼ਨੀ ਵਾਂਗ ਆ, ਜਾਂ ਉਹ ਪਲ ਜਿਹੜੇ ਕਿਸਾਨ ਸੰਘਰਸ਼ ਦੇ ਸੀ, ਉਹ ਜਿੱਤ ਦੇ ਪਲ, ਉਹ ਰੋਸ਼ਨ ਪਲ ਜਿਹੜੇ ਆ ਉਹ ਬੰਦੇ ਨੂੰ ਢਹਿੰਦੀ ਕਲਾ ਤੋਂ ਕਿਤੇ ਚੜ੍ਹਦੀ ਕਲਾ ਵੱਲ ਲੈ ਜਾਂਦੇ ਨੇ। ਅਤੇ ਕਿਸਾਨ ਸੰਘਰਸ਼ ਆਪਣਾ ਸਮਾਂ ਵਿਹਾ ਕੇ ਇੱਕ ਲੰਮਾ ਸਮਾਂ ਜਿਹੜਾ ਲੋਕ ਲੜਦੇ ਰਹੇ, ਪੰਜਾਬ ਦੇ, ਹਰਿਆਣੇ ਦੇ ਕਿਸਾਨੀ ਨਾਲ ਜੁੜੇ ਲੋਕ, ਅਤੇ ਉਹ ਸਮਾਂ ਵਿਹਾ ਕੇ ਕਿਸਾਨ ਸੰਘਰਸ਼ ਭਾਵੇਂ ਆਪੋ ਆਪਣੇ ਪਿੰਡਾਂ ਨੂੰ, ਆਪੋ ਆਪਣੇ ਘਰਾਂ ਨੂੰ ਪਰਤ ਆਇਆ, ਪਰ ਉਹ ਜਿਹੜੇ ਪਲ ਸੀ ਉਹ ਪਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਜਿਹੜਾ ਆ ਉਹ ਇੱਕ ਪੰਜਾਬ ਦੇ ਉਸ ਸ਼ਾਨਾ ਮੱਤੇ ਇਤਿਹਾਸ ਨਾਲ ਜੋੜਦੇ ਰਹਿਣਗੇ। ਉਹ ਪਲ ਜਿਹੜੇ ਆ ਉਹ ਸਾਂਭੇ ਗਏ ਨੇ, ਜਿਹੜੇ ਲੋਕਾਂ ਨੇ ਉਹ ਪਲ ਸਾਂਭੇ ਉਹ ਲੋਕ ਵੀ ਬੜੇ ਅਹਿਮ ਨੇ। ਅਤੇ ਅੱਜ ਦੀ ਸਾਡੀ ਇਹ ਇੰਟਰਵਿਊ ਉਹਨਾਂ ਹੀ ਲੋਕਾਂ ਦੇ ਵਿੱਚੋਂ ਇੱਕ ਸ਼ਖਸੀਅਤ ਦੇ ਨਾਲ ਆ ਜਿਨ੍ਹਾਂ ਨੇ ਕਿ ਉਹ ਕਿਸਾਨ ਸੰਘਰਸ਼ ਦੇ ਉਹ ਅਹਿਮ ਮਹਾਨ ਇਤਿਹਾਸਕ ਪਲਾਂ ਨੂੰ ਆਪਣੇ ਕੈਮਰੇ 'ਚ ਕੈਦ ਕੀਤਾ। ਅਤੇ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਗਦੇਵ ਸਿੰਘ ਤਪਾ, ਜੋ ਕਿ ਕੈਮਰਾਮੈਨ, ਖਾਸ ਕਰਕੇ ਕੈਮਰਾਮੈਨ ਨੇ, ਅਤੇ ਉਹ ਕੈਮਰਾਮੈਨ ਕਿਵੇਂ ਬਣੇ ਉਹ ਵੀ ਇਹ ਸਾਰੀਆਂ ਗੱਲਾਂ ਕਰਾਂਗੇ, ਕਿਵੇਂ ਉਹ ਸਾਰਾ ਪ੍ਰੋਫੈਸ਼ਨ ਉਹਨਾਂ ਦਾ ਸ਼ੁਰੂ ਹੋਇਆ। ਅਤੇ ਜਗਦੇਵ ਸਿੰਘ ਤਪਾ ਹੋਰਾਂ ਨੂੰ ਅਸੀਂ TV 84 'ਤੇ ਜੀ ਆਇਆਂ ਨੂੰ ਕਹਿੰਦੇ ਹਾਂ। ਮੈਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਪਹਿਲੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਜਗਦੇਵ ਸਿੰਘ ਤਪਾ ਨੇ ਕਿਸਾਨ ਸੰਘਰਸ਼ ਦੇ ਵਿੱਚ ਪੂਰਾ ਸਮਾਂ ਉੱਥੇ ਰਹਿ ਕੇ ਬੜੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਸੰਘਰਸ਼ ਦੇ ਵਿੱਚ ਜੋ ਵੀ ਘਟਨਾਵਾਂ ਘਟ ਰਹੀਆਂ ਸੀ ਉਹਨਾਂ ਨੂੰ ਆਪਣੇ ਕੈਮਰੇ 'ਚ ਕੈਦ ਕੀਤਾ। ਉਹਨਾਂ ਪਲਾਂ ਨੂੰ ਆਪਣੇ ਕੈਮਰੇ 'ਚ ਕੈਦ ਕਰਕੇ ਸਦੀਵੀ ਲਈ ਉਹਨਾਂ ਨੂੰ ਆਪਣੇ ਕੋਲ ਸਾਂਭ ਕੇ ਰੱਖ ਲਿਆ। ਅਤੇ ਬੜੀਆਂ ਥਾਵਾਂ ਦੇ ਉੱਤੇ ਇਹਨਾਂ ਵੱਲੋਂ ਖਿੱਚੀਆਂ ਗਈਆਂ ਜਿਹੜੀਆਂ ਤਸਵੀਰਾਂ ਨੇ ਉਹ ਹੁਣ ਬੜੀਆਂ ਕਿਤਾਬਾਂ ਦੇ ਵਿੱਚ ਜਾਂ ਬੜੀਆਂ ਹੋਰ ਮੈਗਜ਼ੀਨਸ ਦੇ ਵਿੱਚ ਉਹ
ਪਬਲਿਸ਼ ਵੀ ਹੋ ਰਹੀਆਂ ਨੇ। ਤੇ ਅੱਜ ਅਸੀਂ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਇਹਨਾਂ ਦੇ ਉਸ ਐਕਸਪੀਰੀਅੰਸ ਨੂੰ ਲੈ ਕੇ ਕਿ ਜੋ ਉੱਥੇ ਰਹਿੰਦੇ ਆ ਉਹ ਤਸਵੀਰਾਂ ਖਿੱਚਦੇ ਆ, ਜੋ ਐਕਸਪੀਰੀਅੰਸ ਹੋਇਆ। ਤੇ ਸਭ ਤੋਂ ਪਹਿਲਾਂ ਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਕੀ ਅੱਜ ਬੈਠੇ ਹੋ, ਕਿਸਾਨ ਸੰਘਰਸ਼ ਜਿੱਤ ਕੇ ਪੰਜਾਬ ਨੂੰ ਅਸੀਂ ਪਰਤੇ ਹਾਂ ਤੇ ਅੱਜ ਅਸੀਂ ਇੱਥੇ ਬੈਠੇ ਗੱਲ ਕਰ ਰਹੇ ਹਾਂ, ਤਾਂ ਜਿਹੜਾ ਜਦੋਂ ਤੁਸੀਂ ਉੱਥੇ ਤਸਵੀਰਾਂ ਖਿੱਚਦੇ ਸੀ ਕਿ ਕੀ ਅਹਿਸਾਸ ਤੁਹਾਡੇ ਅੰਦਰ ਉਹਨਾਂ ਤਸਵੀਰਾਂ ਨੂੰ ਦੇਖ ਕੇ ਜਾਗਦਾ ਆ, ਜਦੋਂ ਅੱਜ ਵੀ ਤੁਸੀਂ ਦੇਖਦੇ ਹੋ ਉਹਨਾਂ ਤਸਵੀਰਾਂ ਨੂੰ, ਕਿ ਉਹਨਾਂ ਨੂੰ ਕੀ ਤੁਸੀਂ ਸ਼ਬਦ ਦੇਣੇ ਚਾਹੁੰਦੇ ਹੋ? ਉੱਥੇ ਯਾਰ ਸਤਿਯੁਗ ਸੀ, ਮਨ ਭਾਵ ਖੋ ਜਾਂਦਾ ਉਹ ਪਲਾਂ ਨੂੰ ਯਾਦ ਕਰਕੇ। ਜਦੋਂ ਤਸਵੀਰਾਂ ਵੀ ਦੇਖਦਾ ਤਾਂ ਯਾਦ ਆ ਜਾਂਦਾ ਵੀ ਆਹ ਯਾਰ ਇੱਦਾਂ ਦੀ ਖੇਡ ਬਣੀ ਸੀ। ਕੁਦਰਤ ਨੇ ਐਸੀ ਖੇਡ ਰਚੀ ਸੀ ਜੀ, ਉੱਥੇ ਰਿਸ਼ਤੇ ਪਿਆਰ ਨਾਤੇ ਸਭ ਸੱਚੇ ਪਾਤਸ਼ਾਹ ਨੇ ਦਿੱਤੇ। ਇੱਥੇ ਅਸੀਂ ਆਪਦੇ ਘਰਾਂ 'ਚ ਆਪ ਬਣਾਉਣੇ ਆ, ਪਰ ਨਹੀਂ, ਉੱਥੇ ਬਣੇ ਕੁਦਰਤ ਨੇ ਬਣਾਏ। ਅਤੇ ਸਭ ਤੋਂ ਵੱਡੀ ਉੱਥੇ ਗੱਲ ਸੀ ਜਿਹੜੀ ਜੀ ਪਿਆਰ ਸੀ ਉੱਥੇ ਹਰੇਕ ਬੰਦੇ ਦੇ ਵਿੱਚ, ਜਿਹੜੇ ਵੀ ਪੱਕੇ ਦਿਲੋਂ ਜੁੜੇ ਹੋਏ ਸੀ ਮੋਰਚੇ ਨਾਲ, ਸੰਘਰਸ਼ ਨਾਲ, ਵੀ ਯਾਰ ਕੁਝ ਵੀ ਹੋ ਜੇ, ਭੁੱਖੇ ਮਰੀਏ ਤਿਹਾਏ ਰਹੀਏ, ਅਸੀਂ ਇਹ ਜਿੱਤ ਕੇ ਜਾਣਾ। ਮਨ ਦੀ ਇੱਛਾ ਸੀ ਵੀ ਇਹ ਬੱਚਿਆਂ ਨੂੰ, ਇਸ ਯੋਧਿਆਂ ਨੂੰ ਕੈਦ ਕੀਤਾ ਜਾਵੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਤਸਵੀਰਾਂ ਰਾਹੀਂ ਯਾਦ ਕਰਨ। ਸਾਡੇ ਕੋਲੇ ਪਹਿਲਾ ਅੰਦੋਲਨ ਜੋ ਵੀ ਲੜੇ ਗਏ ਆ ਬਹੁਤ ਘੱਟ ਫੋਟੋਗ੍ਰਾਫੀ ਹੈ ਜੀ, ਬਸ ਕੁਛ ਇਹ ਮੇਰੇ ਮਨ ਦੇ ਵਿੱਚ ਮਨਸਾ ਸੀਗੀ। ਤੇ ਫੋਟੋਗ੍ਰਾਫੀ ਮੈਂ ਦੇਖਦਾ ਕੈਮਰਾ ਤੁਸੀਂ ਬੜਾ ਮਾਡਰਨ ਕੈਮਰਾ ਜਿਹੜਾ ਉਹ ਹੁਣ ਵੀ ਤੁਹਾਡੇ ਕੋਲ ਆ, ਵੀ ਇਹ ਜਿਹੜਾ ਤੁਸੀਂ ਸਿੱਖੀ ਆ ਫੋਟੋਗ੍ਰਾਫੀ, ਕਿਉਂਕਿ ਪੰਜਾਬ ਦੇ ਤਪਾ ਵਰਗਾ ਇੱਕ ਇਲਾਕਾ ਕਹਿੰਦੇ ਆ ਮਾਲਵੇ ਦਾ, ਵੀ ਜਿੱਥੇ ਕਿਹਾ ਜਾਂਦਾ ਵੀ ਲੋਕ ਜ਼ਿਆਦਾ ਪੜ੍ਹੇ ਲਿਖੇ ਵੀ ਨਾ, ਜਾਂ ਮਤਲਬ ਜ਼ਿਆਦਾ ਮੋਡਰਨਾਈਜ਼ ਨਹੀਂ ਆ ਸੋਸਾਇਟੀ ਜਿਹੜੀ ਆ, ਵੀ ਤੁਸੀਂ ਉੱਥੋਂ ਉੱਠ ਕੇ ਇਸ ਉਮਰ 'ਚ ਖਾਸ ਕਰਕੇ, ਅੱਜ ਕੱਲ੍ਹ ਤਾਂ ਨਵੇਂ ਮੁੰਡੇ ਚਲੋ ਸਾਡੇ ਵਰਗੇ ਮੰਨਦੇ ਆ ਵੀ ਹਰੇਕ ਬੰਦਾ ਟੈਕ ਸੈਵੀ ਆ, ਵੀ ਹਰੇਕ ਚੀਜ਼ ਚਲਾ ਲੈਂਦਾ, ਤੇ ਤੁਸੀਂ ਕਿਵੇਂ ਇਹ ਸਾਰੇ ਚੀਜ਼ ਨੂੰ ਸਿੱਖਿਆ ਜਾਂ ਕਿਵੇਂ ਤੁਸੀਂ ਇਸ ਚੀਜ਼ ਨਾਲ ਜੁੜੇ ਵੀ ਇੰਨੀਆਂ ਸੋਹਣੀਆਂ ਫੋਟੋਗ੍ਰਾਫਸ ਤੁਸੀਂ ਇਹ ਸਾਰੇ ਸੰਘਰਸ਼ ਦੀਆਂ ਖਿੱਚੀਆਂ? ਦੋਸਤ, ਮੈਂ ਇੱਕ ਹੈਂਡੀਕੈਪਟ ਬੰਦਾ, ਵਾਹਿਗੁਰੂ ਨੇ ਮੈਨੂੰ ਇੱਕ ਕਲਾ ਦਿੱਤੀ ਹੈ, ਜਿਹੇ ਜਿਹੇ ਮੇਰੇ ਸਰੀਰਕ ਘਾਟ ਹੈ ਉਹ ਮੈਨੂੰ ਦੇਖਣ ਦਾ ਨਜ਼ਰੀਆ ਅਲੱਗ ਦਿੱਤਾ ਹੈ। 1986 ਦੇ ਵਿੱਚ ਮੈਂ ਕੰਮ ਮੇਰੇ ਗੁਰੂ ਤੋਂ ਸਿੱਖਿਆ, 6 ਸਾਲ ਲਾਏ ਉਹਦੇ ਕੋਲ, ਕੁਝ ਸਮਾਂ ਦੁਕਾਨ ਵੀ ਕੀਤੀ, ਫਿਰ ਮੇਰਾ ਐਕਸੀਡੈਂਟ ਨਾਲ ਲੱਤ ਟੁੱਟ ਗਈ, ਫਿਰ ਮੈਂ ਛੱਡਤਾ ਜੀ। ਅੰਦੋਲਨ 'ਤੇ ਆ ਕੇ ਮੇਰਾ ਮਕਸਦ ਇਹ ਸੀ ਵੀ ਇਹ ਕਲਾ ਨੂੰ ਰਾਹੀਂ ਕੁਝ ਨਾ ਕੁਝ ਸਮਾਜ ਨੂੰ ਦਿੱਤਾ ਜਾਵੇ, ਬਸ ਮੇਰੀ ਇਹੀ ਮਨ ਦੀ ਇੱਛਾ ਸੀ, ਜੋ ਪੂਰੀ ਵੀ ਹੋਈ ਹੈ ਜੀ। ਸੱਚੇ ਪਾਤਸ਼ਾਹ ਨੇ ਐਸੀ ਮਿਹਰ ਕੀਤੀ ਹੈ ਮੇਰੇ 'ਤੇ ਜੀ ਉੱਥੇ ਬਹੁਤ ਜ਼ਿਆਦਾ। ਮੈਂ ਅੱਜ ਯੂਨੀਵਰਸਿਟੀ ਉਹ ਅੰਦੋਲਨ ਦੇ ਕਾਰਨ ਬੈਠਾ, ਕਿਉਂਕਿ ਉੱਥੇ ਜਿਹੜੇ ਇਹ ਬੱਚੇ ਗੁਰਦੀਪ ਸਿੰਘ ਵਰਗੇ ਯੋਧੇ ਸੀ ਸਾਡੇ, ਇਹਨਾਂ ਰਾਹੀਂ ਮੈਂ ਉੱਥੇ ਸਾਰਾ ਕੁਝ ਅੰਦੋਲਨ ਇਹਨਾਂ ਦੀ ਅੱਖਾਂ ਨਾਲ ਦੇਖਦਾ ਰਿਹਾ, ਮੁੰਡਿਆਂ ਦੇ ਨਾਲ, ਵੀ ਸਾਡਾ ਅੱਜ ਦਾ ਜੰਗ ਕੀ ਸੋਚਦਾ, ਬਜ਼ੁਰਗ ਸਾਡੇ ਕੀ ਸੋਚਦੇ ਹੈ, ਸਾਰਾ ਕੁਝ ਮੈਂ ਮਹਿਸੂਸ ਕੀਤਾ ਜੀ ਉਹਦੇ 'ਚ ਰਹਿ ਕੇ। ਮੇਰੇ ਕੋਲ ਸ਼ਬਦ ਨਹੀਂ ਦੋਸਤਾ ਯਾਰ। ਕੁਛ ਯਾਦਗਾਰੀ ਤਸਵੀਰਾਂ ਜੋ ਤੁਹਾਨੂੰ ਘਟਨਾਵਾਂ ਯਾਦ ਹੋਣਗੇ, ਜਦੋਂ ਤੁਸੀਂ ਤਸਵੀਰਾਂ, ਬੜੀਆਂ ਤਸਵੀਰਾਂ ਖਿੱਚੀਆਂ ਹੋਣਗੀਆਂ ਤੁਸੀਂ ਵੀ ਹਜ਼ਾਰਾਂ ਦੀ ਗਿਣਤੀ 'ਚ, ਪਰ ਕੁਝ ਤਸਵੀਰਾਂ ਹੁੰਦੀਆਂ ਨੇ ਜਿਹੜੀਆਂ ਯਾਦਗਾਰੀ ਬਣ ਜਾਂਦੀਆਂ, ਕਿ ਹਾਂ ਵੀ ਉਹ ਤੁਹਾਨੂੰ ਆਪਣੇ ਆਪ ਨੂੰ ਵੀ ਯਾਦ ਆ ਵੀ ਇਹ ਤਸਵੀਰ ਦੇ ਨਾਲ ਆਹ ਘਟਨਾ ਜੁੜੀ ਆ, ਕਿ ਮੈਂ ਐਵੇਂ ਖਿੱਚੀ ਆ। ਇਹੋ ਜਿਹੇ ਕੁਝ ਪਲ ਜ਼ਰੂਰ ਸਾਡੇ ਨਾਲ ਸਾਂਝੇ ਕਰੋ। ਹਾਂਜੀ, ਤਸਵੀਰਾਂ ਬਹੁਤ ਨੇ, ਕਈ ਤਸਵੀਰਾਂ ਤਾਂ ਯਾਰ ਮੈਂ ਖੁਦ ਹਜੇ ਦੁਬਾਰਾ ਦੇਖ ਨਹੀਂ ਸਕਿਆ, ਸਮਾਂ ਨਹੀਂ ਮਿਲਿਆ। ਕੁਝ ਜੋ ਮੈਂ ਸ਼ੇਅਰ ਕੀਤੀ ਤਸਵੀਰ, ਉਹਦੇ ਵਿੱਚ ਇੱਕ ਰੋਪੜ ਦਾ ਮੁੰਡਾ ਹੈ ਆਪਣਾ ਹੈਪੀ ਗਿੱਲ, ਉਹਦੀ ਤਸਵੀਰ ਬੜੀ ਵਾਇਰਲ ਹੋਈ। ਫਿਰ ਜੀ ਉਦੋਂ ਬਾਅਦ ਇੱਕ ਹੈਂਡੀਕੈਪਟ ਬੰਦੇ ਦੀ ਤਸਵੀਰ ਸੀ, ਮੈਂ ਕਾਫੀ ਵਾਰ ਜ਼ਿਕਰ ਕੀਤਾ ਪਹਿਲਾਂ ਵੀ, ਉਹ ਲੱਤ ਖੋਲ੍ਹ ਕੇ ਪਿੱਛੇ ਮੂਹਰੇ ਸੇਵਾ ਕਰ ਰਿਹਾ ਸੀ ਭਾਂਡਿਆਂ ਦੀ, ਉਹ ਤਸਵੀਰ ਬਹੁਤ ਵਾਇਰਲ ਹੋਈ। ਉੱਥੇ ਟਰਾਲੀ ਨੂੰ ਅੱਗ ਲਾਤੀ ਸੀ ਜੀ ਮੇਰੇ ਜਮਾ ਸਾਹਮਣੇ ਅੱਖਾਂ ਦੇ, ਉਹ ਤਸਵੀਰਾਂ ਮੇਰੇ ਕੋਲੇ ਆ ਇਕੱਲੇ ਕੋਲੇ। ਉਹ ਤਸਵੀਰਾਂ ਵੀ ਐਸੀਆਂ ਦੁੱਖ ਭਰੀਆਂ ਜੀ। ਹਜੇ ਇੱਕ ਟਰਾਲੀ ਨੂੰ ਅਸੀਂ ਅੱਗ ਬੁਝਾ ਰਹੇ ਆ, ਕਿਸਾਨ ਸਾਡੇ ਨਾਲ ਦੀ ਨਾਲ 4 ਟਰਾਲੀਆਂ ਛੱਡ ਕੇ, ਪਤਾ ਨਹੀਂ ਕੀ ਕੈਮੀਕਲ ਪਾਇਆ ਉਹਨੇ, ਇੱਕਦਮ ਭਾਂਬੜ ਨਿਕਲਿਆ ਉਹਦੇ ਵਿੱਚੋਂ। ਪਰ ਯਾਰ ਉੱਥੇ ਇੱਕ ਚੀਜ਼ ਮੈਂ ਬਹੁਤ ਵਧੀਆ ਦੇਖੀ, ਜੇ ਉਹ ਉਹਦੇ ਰੱਖ ਮਚਾ ਕੇ ਗਏ ਤਾਂ ਦੂਏ ਦਿਨ ਸਾਡੇ ਸਾਰੇ ਕਿਸਾਨ ਲਾ ਕੇ ਉਹਨੂੰ ਖੜਾ ਕਰਨ ਲੱਗ ਗਏ। ਉੱਥੇ ਇੱਕ ਲੋਹੇ ਦਾ ਫਰੇਮ ਬਣਾ ਕੇ ਐਸੀ ਝੌਂਪੜੀ ਬਣਾਈ ਬਹੁਤ ਵਧੀਆ। ਇਹ ਉੱਥੇ ਬਹੁਤ ਵਧੀਆ ਸੀ, ਸਾਡੇ ਲੋਕ ਇੱਕ ਦੂਜੇ ਦਾ ਸਾਥ ਦਿੰਦੇ ਸੀ। ਮੈਂ ਇਹਦੇ ਵਿੱਚ ਟੀਕਰੀ ਬਾਰਡਰ ਦਾ ਜ਼ਿਕਰ ਕਰਦਾ ਜੀ। ਮੇਰਾ ਸੁਭਾਅ ਆ ਜੀ, ਮੈਂ ਤਸਵੀਰਾਂ ਖਿੱਚ ਕੇ ਚਲਿਆ ਜਾਂਦਾ, ਉਹਦੇ ਵਿੱਚ ਕਈ ਪਰੇਸ਼ਾਨੀਆਂ ਆਉਂਦੀਆਂ ਨਹੀਂ, ਫਿਰ ਅਗਲਾ ਨੰਬਰ ਵਗੈਰਾ ਹੋਰ ਕਾਫੀ ਕੁਛ ਚੱਕਰ ਪੈਂਦਾ ਉਹਦੇ 'ਚ। ਤਾਂ ਇੱਕ ਮਾਤਾ ਹੁਣੀ 80 ਸਾਲ ਦੇ ਕਰੀਬ ਕੁੱਬੋ ਦੇ ਪਿਆ ਵਿਆ, ਉਹ ਚੁੱਲ੍ਹੇ ਬਣਾਈ ਜਾਵੇ ਜੀ, 2 ਚੁੱਲ੍ਹੇ ਉਹਨੇ ਤਿਆਰ ਕੀਤੇ ਵੇ, ਤੀਜਾ ਉਹਦੇ ਕੋਲੇ ਤਿਆਰ ਕਰੀ ਜਾਵੇ, ਉਹਦੇ ਉੱਤੇ ਸਾਰਾ ਬਾਹਿਆ ਵੇ ਜੋ ਮੋਰਨੀਆਂ ਘੁੱਗੀਆਂ ਪਿਛਲੇ ਜ਼ਮਾਨੇ ਦੇ ਵਿੱਚ ਮਾਈਆਂ ਸਾਡੀਆਂ ਬਣਾਉਂਦੀਆਂ ਸੀ। ਮੈਂ ਤਸਵੀਰ ਖਿੱਚ ਕੇ ਉਹ ਮਾਤਾ ਕੋਲੇ ਵਗ ਗਿਆ, ਮੈਂ ਕਿਹਾ ਯਾਰ ਇਹਦੇ ਨਾਲ ਗੱਲ ਕੀਤੀ ਜਾਵੇ। ਫਤਿਹ ਬੁਲਾ ਕੇ ਮੈਂ ਪੁੱਛਿਆ, ਮੈਂ ਕਿਹਾ ਮਾਤਾ ਕਹਿ ਜਾਣੇ ਰਹਿਣੇ ਹੋ ਸਿੰਘ ਇੱਥੇ? ਕਹਿੰਦੀ ਭਾਈ ਮੈਂ ਤਾਂ ਇਕੱਲੀ ਰਹਿਣੀ ਆ, 3 ਮਹੀਨੇ ਹੋ ਗਏ, ਪਿੰਡੋਂ ਵੀ ਕੋਈ ਨਹੀਂ ਆਇਆ।
ਮੈਂ ਫਿਰ ਚੁੱਲ੍ਹੇ ਤੂੰ 3 ਕੀ ਕਰਨੇ ਆ, ਜਿੰਦ ਜਾਨ ਤੂੰ ਇੱਕ ਹੈ। ਮੈਨੂੰ ਕਹਿੰਦੀ ਵਾਹ, ਮੇਰਾ ਹੋਰ ਟਰਾਲੀ ਵਾਲਾ ਵਰਤੂਗਾ ਇੱਕ ਚੁੱਲ੍ਹਾ ਮੈਂ ਇੱਧਰਲੀ ਟਰਾਲੀ ਵਾਲੇ ਨੂੰ ਦੇਵਾਂਗੀ। ਮੇਰਾ ਮਨ ਭਾਵੁਕ ਹੋ ਗਿਆ। ਮੈਂ ਕਿਹਾ ਯਾਰ ਸਾਡੇ ਲੋਕ ਮਰਨ ਕੰਢੇ ਵੀ ਦੂਜੇ ਬਾਰੇ ਸੋਚ ਰਹੇ ਹੈ, ਅਸੀਂ ਹੁਣ ਨਹੀਂ ਅੰਦੋਲਨ ਹਾਰਦੇ। ਉਹ ਮਾਤਾ ਨੇ ਜੀ ਮੈਨੂੰ ਫਿਰ ਨਿਉਂਦਾ ਦਿੱਤਾ ਵੀ ਤੁਸੀਂ ਕੱਲ੍ਹ ਨੂੰ ਆਇਓ, ਮੈਂ ਸਾਗ ਬਣਾ ਕੇ ਰੱਖੂ। ਵਿਚਾਲੇ ਜਿਹੜਾ ਫੁੱਟਪਾਥ ਹੁੰਦਾ ਮਿੱਟੀ ਦਾ, ਉਹਦੇ 'ਚ ਉਹ ਸਰੋਂ ਬੀਜੀ ਵੀ ਸੀ ਉਹਦੀ। ਫਿਰ ਉਹਨੇ ਸਾਗ ਬਣਾ ਕੇ ਦੂਏ ਦਿਨ ਮੈਨੂੰ ਖਿਲਾਇਆ ਜੀ। ਇਹੋ ਜਿਹੇ ਯੋਧੇ ਸੀ ਉੱਥੇ। ਉਹ ਯੋਧਿਆਂ ਨੂੰ ਜ਼ਿੰਦਗੀ ਭਰ ਭਾਈ ਮੈਂ ਤਾਂ ਭੁੱਲ ਨਹੀਂ ਸਕਦਾ ਵੀ ਕਿਹੋ ਜਿਹਾ ਉਹ ਸਮਾਂ ਦਾ ਆਨੰਦ। ਮੈਂ ਕਹਿਣਾ ਜਿਹੜਾ ਬੰਦਾ ਨਹੀਂ ਗਿਆ ਯਾਰ, ਉਹ ਜ਼ਿੰਦਗੀ ਦਾ ਉਹਨੇ ਬਹੁਤ ਹੀ ਖੂਬਸੂਰਤ ਅੰਦੋਲਨ ਮਿਸ ਕਰਤਾ ਬੰਦੇ ਨੇ। ਉਹਦੀ ਜ਼ਿੰਦਗੀ 'ਚ ਦੁਬਾਰਾ ਨਹੀਂ ਆਉਂਦਾ। ਕਈ ਮੇਰੇ ਮਿੱਤਰ ਸੀ ਜਿਨ੍ਹਾਂ ਨੂੰ ਮੈਂ ਬਹੁਤ ਕਹਿੰਦਾ ਸੀ ਵੀ ਆ ਜਾਓ, ਤੁਹਾਨੂੰ ਕਿਸੇ ਚੀਜ਼ ਦੀ ਮੈਂ ਉੱਥੇ ਪ੍ਰੋਬਲਮ ਨਹੀਂ ਰਹਿਣ ਦਿੰਦਾ, ਉਹ ਗਏ ਨਹੀਂ। ਹੁਣ ਉਹ ਇੰਨਾ ਪਛਤਾ ਰਹੇ ਹੈ ਬਹੁਤ ਜ਼ਿਆਦਾ ਵੀ ਯਾਰ ਅਸੀਂ ਜਾਣਾ ਸੀ, ਪਰ ਉਹਨਾਂ ਕੋਲੇ ਫਿਰ ਵੀ ਕੁਝ ਹੈ। ਉਹ ਕੁਝ ਮੇਰੇ ਤਸਵੀਰਾਂ ਰਾਹੀਂ ਅੰਦੋਲਨ ਦੇਖੇ ਜਾਂਦੇ ਆ। ਤੇ ਇਹ ਜਿਹੜੀ ਤੁਸੀਂ ਗੱਲ ਕੀਤੀ ਵੀ ਇਸ ਤਰ੍ਹਾਂ ਦਾ ਬੜਾ ਉੱਥੇ ਮਾਹੌਲ ਜਿਹੜਾ ਆ ਵੀ ਲੋਕਾਂ ਦੀ ਸਾਂਝ ਜਿਹੜੀ ਬਣੀ, ਮਤਲਬ ਸੰਘਰਸ਼ ਦੀ ਪ੍ਰਾਪਤੀ ਇਕੱਲੇ ਮਹਿਜ਼ ਬਿੱਲ ਰੱਦ ਕਰਾਉਣ ਵਾਲੀ ਗੱਲ ਨਹੀਂ। ਮਸਲਾ ਇਹ ਵੀ ਸੰਘਰਸ਼ ਦੀ ਪ੍ਰਾਪਤੀ ਉਸ ਤੋਂ ਬਹੁਤ ਵੱਡੀ ਆ। ਉਹਨੇ ਪੰਜਾਬ ਨੂੰ ਇੱਕ ਵਾਰ ਫੇਰ ਆਪਣੀ ਪੁਰਾਤਨਤਾ ਨਾਲ ਜੋੜਤਾ ਕਿ ਜਿਵੇਂ ਆਪਣੇ ਮਤਲਬ ਅਸੀਂ ਸਾਰੇ ਗੱਲਾਂ ਕਰਦੇ ਹਾਂ ਵੀ ਦੇਗ ਤੇਗ ਵਾਲੀ ਜਿਹੜੀ ਗੱਲ ਆ ਵੀ ਉਹ ਦੋਨੇ ਜਿਹੜੀਆਂ ਚੀਜ਼ਾਂ ਪ੍ਰਤੱਖ ਉੱਥੇ ਦਿਖੀਆਂ। ਤੇ ਤੁਸੀਂ ਵੀ ਚਲੋ ਸਾਡੇ ਤੋਂ ਕੁਛ ਪੁਰਾਣੀ ਪੀੜ੍ਹੀ ਨਾਲ ਸੰਬੰਧ ਰੱਖਦੇ ਹੋ ਵੀ ਜਿਹੜਾ ਪੰਜਾਬ ਸੰਘਰਸ਼ ਤੋਂ ਪਹਿਲਾਂ ਸੀ ਤੇ ਜੋ ਸੰਘਰਸ਼ 'ਚ ਤੁਸੀਂ ਦੇਖਿਆ ਵੀ ਤੁਸੀਂ ਕਿੰਨਾ ਕੁ ਫਰਕ ਦੇਖਦੇ ਹੋ ਕਿ ਲੋਕਾਂ 'ਚ ਤੁਹਾਨੂੰ ਕੋਈ ਸਿਫਤੀ ਤਬਦੀਲੀ ਨਜ਼ਰ ਆਈ ਕਿ ਯਾਰ ਇਹ ਤਾਂ ਮਤਲਬ ਜਿਵੇਂ ਕਹਿੰਦੇ ਕਿ ਪੰਜਾਬ ਅੱਜ ਹਰ ਇੱਕ ਬੰਦਾ ਕਹਿੰਦਾ ਬਰਬਾਦ ਹੋ ਗਿਆ, ਲੋਕ ਨਸ਼ੇੜੀ ਹੋ ਗਿਆ, ਆਹ ਹੋ ਗਿਆ, ਉਹ ਹੋ ਗਿਆ, ਤਾਂ ਤੁਸੀਂ ਜੋ ਉੱਥੇ ਮਹਿਸੂਸ ਕੀਤਾ ਜੇ ਮਤਲਬ ਉਹ ਕਿਸੇ ਨੂੰ ਦੱਸਣਾ ਹੋਵੇ ਤਾਂ ਕਿਵੇਂ ਤੁਸੀਂ ਬਿਆਨੋਗੇ? ਜ਼ਮੀਨ ਅਸਮਾਨ ਦਾ ਫਰਕ ਸੀ ਜੀ। ਜਿਹੜੇ ਉੱਥੇ ਸਾਡੇ ਯੋਧੇ ਸਾਨੂੰ ਮਿਲੇ, ਉਹ ਉਹਨਾਂ ਯੋਧਿਆਂ ਦੀ ਜਿਹੜੀ ਸੋਚ ਬਣ ਗਈ, ਇੱਕ ਇਨਸਾਨੀਅਤ ਬਣ ਗਈ। ਕੋਈ ਧਰਮ ਦਾ ਨਹੀਂ, ਕਿਸੇ ਦਾ ਨਹੀਂ, ਜੋ ਕਿਉਂਕਿ ਉੱਥੇ ਉਹਨਾਂ ਨੇ ਕੁਛ ਐਸਾ ਸਮਾਂ ਬਤੀਤ ਕੀਤਾ ਹੈ। ਯਾਰ ਮੇਰੀ 55 ਸਾਲ ਦੀ ਉਮਰ ਹੈ, ਮੈਂ 1 ਸਾਲ ਦੇ ਵਿੱਚ ਬਹੁਤ ਜ਼ਿੰਦਗੀ ਵਧੀਆ ਖੂਬਸੂਰਤ ਜਿਉਂ ਲਈ। ਵਾਹਿਗੁਰੂ ਮੈਨੂੰ ਹੁਣ ਲੈ ਜੇ, ਮੈਨੂੰ ਕੋਈ ਗਿਲਾ ਨਹੀਂ ਹੋਣਾ, ਕੋਈ ਸ਼ਿਕਵਾ ਨਹੀਂ ਹੋਣਾ ਉਹਦੇ 'ਤੇ ਵੀ ਸੱਚੇ ਪਾਤਸ਼ਾਹ। ਉੱਥੇ ਯਾਰ ਸ਼ਬਦ ਨਹੀਂ ਹੈ, ਮਾਹੌਲ ਐਸਾ ਸੀ। ਅੱਛਾ, ਉਹ ਯੋਧਿਆਂ ਦੇ ਵਿੱਚ ਚੁਣੇ ਗਏ ਸਾਡੇ ਕੁਝ ਬੰਦੇ ਜਿਹੜੇ ਚੰਗੇ ਸੀਗੇ, ਇੱਕ ਦੂਜੇ ਨਾਲ ਰਾਬਤਾ ਕਾਇਮ ਹੈ ਇਨਸਾਨੀਅਤ ਤੌਰ 'ਤੇ। ਇਨਸਾਨੀਅਤ ਐਸੀ ਸੀ ਯਾਰ ਵੀ ਉੱਥੇ ਜਿਹੜੇ ਬੰਦੇ ਨੂੰ ਮਿਲਦੇ ਸੀ, ਤੈਨੂੰ ਘਟਨਾ ਸੁਣਾ, ਸਵੇਰੇ ਮੈਂ ਸਾਈਕਲ 'ਤੇ ਚੱਲ ਪੈਂਦਾ। ਮੈਨੂੰ ਇਹ ਨਹੀਂ ਸੀ ਪਤਾ ਹੁੰਦਾ ਮੈਂ ਕਿਹੜੇ ਲੰਗਰ ਦੇ ਵਿੱਚ ਚਾਹ ਪੀਊਂ ਅਤੇ ਕਿਹੜੇ 'ਚ ਪ੍ਰਸ਼ਾਦਾ ਛਕੂੰਗਾ। ਇੱਥੇ ਸਾਡੇ 1 ਦਿਨ ਖਵਾ ਦਿਆਂਗੇ, ਅਸੀਂ 2 ਦਿਨ ਖਵਾ ਦਿਆਂਗੇ, ਉੱਥੇ ਯਾਰ ਸਾਲ ਭਰ ਖਾਧਾ ਕਿਆ। ਅੱਛਾ, ਜੇ ਇਹ ਨਹੀਂ ਹੈ ਤੁਹਾਨੂੰ ਵੀ ਤੁਹਾਡੇ ਮਨ ਦੀ ਕੋਈ ਇੱਛਾ ਨਹੀਂ ਪੂਰੀ ਹੁੰਦੀ, ਉੱਥੇ ਹੁੰਦੀ ਸੀ, ਕਿਉਂਕਿ ਬਾਬਾ ਨਾਨਕ ਆਪ ਵੱਸਦਾ ਸੀ ਉੱਥੇ। ਐਸੇ ਰੂਪ ਸੀ ਜਿਹੜੇ ਅਸੀਂ ਉੱਥੇ ਆਪਦੇ ਬਾਰੇ ਨਹੀਂ ਸੋਚਦੇ ਸੀ, ਅਸੀਂ ਉੱਥੇ ਕਿਸੇ ਬਾਰੇ ਸੋਚਦੇ ਵੀ ਯਾਰ ਸਾਡਾ ਗਮੰਡੀ ਨੂੰ ਕੋਈ ਤਕਲੀਫ ਨਾ ਆ ਜਾਏ। ਐਸਾ ਮਾਹੌਲ ਸੀ ਭਾਈ ਉੱਥੇ। ਜਿਵੇਂ ਤੁਸੀਂ ਕਿਹਾ ਵੀ ਬਾਬਾ ਨਾਨਕ ਆਪ ਵੱਸਦਾ ਸੀ, ਅਸੀਂ ਵੀ ਸੰਘਰਸ਼ ਕਵਰ ਕਰਦੇ ਰਹੇ ਜਾਂ ਦੇਖਦੇ ਰਹੇ ਉੱਥੇ। ਮਤਲਬ ਇੱਕ ਗੱਲ ਬੜੀ ਉੱਠੀ ਪੰਜਾਬ 'ਚੋਂ ਕਿ ਜਿਹੜਾ ਅਕਾਲ ਪੁਰਖ ਨਾਲ ਰਿਸ਼ਤਾ ਪੰਜਾਬ ਦਾ, ਜਿਵੇਂ ਕਹਿੰਦੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ, ਤਾਂ ਇੱਕ ਨਵੀਆਂ ਮਾਡਰਨ ਪੜ੍ਹਾਈਆਂ ਹੋ ਗਈਆਂ, ਉਹ ਤਰਕ ਦੀ ਗੱਲ ਕਰਦੇ ਆ ਵੀ ਜਿਹੜਾ ਉਹ ਇੱਕ ਭਾਵਨਾਵਾਂ ਵਾਲਾ ਜਿਹੜਾ ਪੱਧਰ ਸੀ ਉਹਦੇ 'ਚ ਇਹ ਗੱਲ ਉੱਠੀ ਕਿ ਅਕਾਲ ਪੁਰਖ ਕੋਈ ਕਲਾ ਵਰਤਾ ਰਿਹਾ ਸੰਘਰਸ਼ 'ਚ। ਪਰ ਕਈ ਬੰਦੇ ਸਵਾਲ ਖੜੇ ਕਰਨ ਲੱਗ ਗਏ ਉਸ ਗੱਲ 'ਤੇ ਕਿ ਇੱਦਾਂ ਕਿੱਦਾਂ ਹੁੰਦਾ ਆ। ਵੀ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ ਵੀ ਜ਼ਿੰਦਗੀ ਦੇ ਵਿੱਚ ਜਿਹੜੀ ਦਿਲ ਵਾਲੀ ਗੱਲ, ਤੁਸੀਂ ਤਾਂ ਕਿਉਂਕਿ ਹਰ ਇੱਕ ਪਲ ਨੂੰ ਉੱਥੇ ਆਪਣੇ ਕੈਮਰੇ ਜਦੋਂ ਬੰਦਾ ਤਸਵੀਰ ਖਿੱਚਦਾ ਤਾਂ ਉਹ ਵੱਧ ਨੇੜੇ ਹੋ ਕੇ, ਜਿੱਦਾਂ ਜ਼ੂਮ ਕੈਮਰਾ ਕਰ ਲੈਂਦਾ, ਉਹ ਵੱਧ ਨੇੜੇ ਹੋ ਕੇ ਦੇਖਦਾ ਭਾਵਨਾਵਾਂ ਨੂੰ। ਤਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਜਿਹੜੀ ਉਹ ਕਲਾ ਵਰਤੀ ਤੁਸੀਂ ਪਹਿਲੀ ਵਾਰ ਅਹਿਸਾਸ ਕੀਤਾ, ਜਾਂ ਤੁਸੀਂ ਮਤਲਬ ਉਸ ਚੀਜ਼ ਨੂੰ ਕਿੱਦਾਂ ਸਮਝਦੇ ਹੋ? ਵਰਤੀ ਹੈ ਭਾਈ ਕਲਾ ਉੱਥੇ। ਤੁਹਾਡਾ ਨਜ਼ਰੀਆ ਸੀ ਦੇਖਣ ਦਾ ਉਹਨੂੰ, ਅੰਦੋਲਨ ਨੂੰ, ਕਿਉਂਕਿ ਕੁਝ ਮਾੜੇ ਤੱਤ ਵੀ ਸੀਗੇ, ਉਹਨਾਂ ਨੇ ਉਸੇ ਹੀ ਦੇਖਿਆ। ਪਰ ਜਿਹੜੇ ਪੋਜ਼ਿਟਿਵ ਦੇਖਦੇ ਸੀ ਭਾਈ ਬਾਬਾ ਨਾਨਕ ਦੀ ਕਲਾ ਵਰਤੀ ਵੀ ਉੱਥੇ। ਮੈਂ ਜਿਉਂ ਹੀ ਆਉਂ ਜ਼ਿੰਦਗੀ ਯਾਰ ਬਹੁਤ ਹੀ ਵਧੀਆ। ਤੁਹਾਨੂੰ ਮੈਂ ਸੁਣਾਈ ਜਾਂਦਾ ਵੀ ਸਵੇਰੇ ਉੱਠ ਕੇ ਨਹੀਂ ਸੀ ਪਤਾ ਵੀ ਸ਼ਾਮ ਨੂੰ ਤੱਕ ਅਸੀਂ ਕਿੱਥੇ ਪ੍ਰਸ਼ਾਦਾ ਮਿਲੂ, ਕਿੱਥੇ ਚਾਹ ਪਾਣੀ ਮਿਲੂਗਾ। ਬਾਕੀ ਉੱਥੇ ਜਿਹੜੀ ਭਾਵਨਾ ਹੁੰਦੀ ਨਾ ਦੂਜੇ ਪ੍ਰਤੀ, ਯਾਰ ਉਹ ਮੈਂ ਨਹੀਂ ਜ਼ਿੰਦਗੀ 'ਚ ਪਹਿਲਾਂ ਵੇਖੀ। ਨਹੀਂ ਸਾਡੇ ਘਰਾਂ ਦੇ ਵਿੱਚ, ਨਾ ਰਿਸ਼ਤੇ ਦੇ ਵਿੱਚ ਕਿਤੇ ਨਹੀਂ। ਉੱਥੇ ਤਾਂ ਯਾਰ ਹਰੇਕ ਬੰਦਾ ਜੋ ਪੱਕਾ ਦਿਲੋਂ ਜੁੜਿਆ ਹੋਇਆ ਸੀ। ਮੈਂ ਯੋਧੇ ਵੀ ਉਹਨਾਂ ਨੂੰ ਕਹਿਣਾ, ਉਹਨਾਂ ਨੂੰ ਨਹੀਂ ਕਹਿੰਦਾ ਜਿਹੜਾ ਸੈਲਫੀਆਂ ਖਿਚਾ ਕੇ ਆ ਗਏ, ਨਹੀਂ। ਯੋਧੇ ਸਾਡੇ ਉੱਥੇ ਦਿਨ ਰਾਤ ਲੜੇ ਹੈ। ਕੁਝ ਐਸੇ ਮੇਰੀ ਨਜ਼ਰ ਦੇ ਵਿੱਚ ਹੈ ਜਿਹੜੇ ਮਾਂ ਦੇ ਸ਼ੇਰ ਇੱਕ ਦਿਨ ਨਹੀਂ ਘਰ ਗਏ। ਉਹਨਾਂ ਨੂੰ ਚਾਹੇ ਕਿੰਨੀ ਤਕਲੀਫ ਆਈ ਘਰ ਦੇ ਵਿੱਚ, ਘਰਾਂ ਦੇ ਵਿੱਚ ਕਲੇਸ਼ ਵੀ ਹੋਇਆ, ਲੜਦੇ ਭਿੜਦੇ ਵੀ ਰਹੇ, ਵੀ ਆਉਂਦੇ ਨਹੀਂ ਜੇ, ਪਰ ਉਹ ਹੱਲੇ ਨਹੀਂ। ਇੱਕ ਮੁੰਡੇ ਦੀ ਘਟਨਾ ਸੁਣਾਉਣਾ ਤੁਹਾਨੂੰ, ਬਹੁਤ ਖੂਬਸੂਰਤ ਨੌਜਵਾਨ ਆ ਉਹਦੇ ਬਾਹਰਲੇ ਦੇਸ਼ ਤੋਂ ਇੱਕ ਲੜਕੀ ਆਈ,
ਪਿਛਲੇ ਸਾਲ ਜਨਵਰੀ ਦੇ ਵਿੱਚ ਵੀ ਸ਼ਾਦੀ ਕਰਾਉਣੀ ਹੈ। ਉਹ ਕਹਿੰਦਾ ਮੈਂ ਨਹੀਂ ਕਰਾਉਂਦਾ। ਵੀ ਜਦੋਂ ਅੰਦੋਲਨ ਜਿੱਤ ਗਏ, ਚਾਹੇ ਅਸੀਂ 10 ਸਾਲ ਬੈਠੇ ਰਹੀਏ, ਚਾਹੇ ਸਾਲ ਬੈਠੇ ਰਹੀਏ, ਉਦੋਂ ਬਾਅਦ ਕਰਾਊਂਗਾ, ਇੰਤਜ਼ਾਰ ਕਰ ਸਕਦੇ ਹੋ ਤਾਂ ਠੀਕ ਹੈ। ਉਹ ਕਹਿੰਦੇ ਵੀ ਠੀਕ ਹੈ। ਅੰਦੋਲਨ ਜਿੱਤ ਗਏ ਜੀ। ਉਦੋਂ ਬਾਅਦ ਉਹ ਮੁੰਡੇ ਦਾ 4 ਜਨਵਰੀ ਦਾ ਵਿਆਹ, ਫਿਰ ਸੱਚੇ ਪਾਤਸ਼ਾਹ ਵੱਲੋਂ ਐਸੀ ਹੋ ਗਈ ਕਰੋਨਾ ਦੇ ਅਟੈਕ, ਉਹ ਕੁੜੀ ਆ ਨਹੀਂ ਸਕੀ ਇੱਧਰ। ਹੁਣ 28 ਜਨਵਰੀ ਦਾ ਵਿਆਹ ਸੀ ਉਹ ਮੁੰਡੇ ਦਾ, ਹੁਣ ਦੁਬਾਰੇ ਵਿਚਾਰੇ ਦਾ ਵਿਆਹ ਹੋਇਆ, ਖੁਸ਼ੀਆਂ ਮਨਾਈਆਂ, ਬੜਾ ਵਧੀਆ। ਇਹੋ ਜਿਹੇ ਯੋਧੇ ਸੀ ਯਾਰ ਉੱਥੇ। ਮਤਲਬ ਇਹ ਬੜਾ ਜਿਹੜੇ ਮਤਲਬ ਇਹ ਕਹਾਣੀਆਂ ਨੇ ਜਿਹੜੀਆਂ, ਕਿਉਂਕਿ ਲੋਕਾਂ ਨੂੰ ਜ਼ਿਆਦਾਤਰ ਖਬਰਾਂ 'ਚ ਸਿਆਸਤ ਦਿਖਦੀ ਸੀ, ਜੋ ਉੱਥੇ ਸਿਆਸਤ ਹੁੰਦੀ ਸੀ ਕਿ ਆਹ ਜਥੇਬੰਦੀ ਨੇ ਆਹ ਸਸਪੈਂਡ ਕਰਤੀ, ਆਹ ਰੌਲਾ ਪੈ ਗਿਆ, ਆਹ ਕਦੇ ਮੁੰਡੇ ਜਿਵੇਂ ਨੌਜਵਾਨ ਆਗੂ ਦੀਪ ਸਿੱਧੂ, ਲੱਖੇ ਸਿਧਾਣੇ ਦਾ ਰੌਲਾ ਪੈ ਗਿਆ ਜਾਏ। ਪਰ ਜਿਹੜੀ ਲੋਕਾਂ ਦੇ ਅੰਦਰ ਲੜਨ ਦੀ ਭਾਵਨਾ, ਸਟਰੈਂਥ ਸੀ, ਉਹ ਕਿਸੇ ਹੋਰ ਪੱਧਰ 'ਤੇ ਵਿਚਰ ਰਹੀ ਸੀ ਉੱਥੇ। ਤਾਂ ਜਿਹੜਾ ਅਸੀਂ ਇਹ ਮਤਲਬ ਸੰਘਰਸ਼ ਦੇ ਵਿੱਚ ਐਡੀ ਬੜੀ ਇੱਕ ਚੜ੍ਹਤ, ਲੋਕਾਂ 'ਚ ਐਡਾ ਏਕਾ, ਤਾਂ ਹੁਣ ਸੰਘਰਸ਼ ਜਿੱਤ ਕੇ ਜਦੋਂ ਪੰਜਾਬ ਆਏ ਆ ਤਾਂ ਇੱਥੇ ਫੇਰ ਲੱਗ ਰਿਹਾ ਵੀ ਜਿੱਦਾਂ ਇੱਥੋਂ ਪਹਿਲਾਂ ਵੋਟਾਂ ਲੜਦੇ ਗਏ ਸੀ, ਉਹ ਫੇਰ ਉਹੀ ਚੀਜ਼ 'ਚ ਆ ਕੇ ਵੜ ਗਏ ਆ। ਮਤਲਬ ਤੁਸੀਂ ਵੀ ਇਹ ਚੀਜ਼ ਦੇਖਦੇ ਹੋਗੇ, ਤਾਂ ਤੁਸੀਂ ਇਸ ਚੀਜ਼ ਨੂੰ ਜਦੋਂ ਦੇਖਦੇ ਹੋ ਤਾਂ ਕੀ ਮਹਿਸੂਸ ਕਰਦੇ ਹੋ? ਹੁਣ ਦੁੱਖ ਆਉਂਦਾ ਯਾਰ। ਅਸੀਂ ਕੁਛ ਹੋਰ ਜੰਗ ਲੜੀ ਸੀ ਅਤੇ ਰਾਜਨੀਤੀ ਨੇ ਐਸੀ ਖੇਡ ਬਣਾਤੀ ਵੀ ਸਾਨੂੰ ਇਹ ਨਹੀਂ ਪਤਾ ਹੁਣ ਅਸੀਂ ਕੀ ਕਰੀਏ ਯਾਰ, ਕਿਹਨੂੰ ਵੋਟ ਪਾਈਏ, ਕਿਹਦੇ ਮਗਰ ਜਾਈਏ, ਕੋਈ ਸਮਝੋ ਬਾਹਰ ਹੈ ਕਹਾਣੀ। ਇਹ ਰਾਜਨੀਤੀ ਇੰਨੀ ਗਿਰ ਗਈ ਵੀ ਬਹੁਤ ਜ਼ਿਆਦਾ। ਇਸ ਨੇ ਸਾਡੇ ਸਾਰਾ ਅੰਦੋਲਨ ਦੀ ਸਮਝ ਲਓ ਵੀ ਜੋ ਹੈ, ਦੇਖੋ ਯੋਧੇ ਹੈ, ਜਿੱਤ ਹੈ ਸਾਡੀ। ਦੁਨੀਆ ਨੇ, ਸੰਸਾਰ ਨੇ ਮੰਨਿਆ ਵੀ ਹਾਂ ਇਹ ਲੋਕਾਂ ਨੇ ਕਿਸ ਤਰ੍ਹਾਂ ਸ਼ਾਂਤਮਈ ਵੀ ਲੜ ਸਕਦੇ ਆ ਇਹ। ਅਤੇ ਪਰ ਹੁਣ ਥੋੜ੍ਹਾ ਜਿਹਾ ਦੁੱਖ ਹੁੰਦਾ, ਥੋੜ੍ਹਾ ਜਿਹਾ ਜਿਹੜੀ ਰਾਜਨੀਤੀ ਨੇ ਖੇਡ ਖਰਾਬ ਕਰਤੀ। ਪਤਾ ਨਹੀਂ ਅੱਗੇ ਕੀ ਹੋਣਾ, ਵਾਹਿਗੁਰੂ ਨੂੰ ਪਤਾ ਹੈ। ਪਰ ਅੱਜ ਦੀ ਘੜੀ ਜ਼ਰੂਰ ਜਿਹੜੇ ਜੁੜੇ ਹੋਏ ਅਸੀਂ ਸਾਰੇ ਇੱਕ ਦੂਜੇ ਨਾਲ, ਸਾਰੇ ਦੁੱਖ ਮਨਾ ਰਹੇ ਵੀ ਯਾਰ ਕੀ ਕਰੀਏ ਹੁਣ, ਕਿਹਨੂੰ ਪਾਈਏ, ਕਿਹਨੂੰ ਨਾ ਪਾਈਏ। ਜੇ ਕਿਤੇ ਸਾਡਾ ਏਕਾ ਰਹਿੰਦਾ ਯਾਰ, ਉਦੋਂ ਜ਼ਿਆਦਾ ਪ੍ਰੈਸ਼ਰ ਰਹਿੰਦਾ, ਸਰਕਾਰਾਂ ਆਪੇ ਝੁਕਦੀਆਂ। ਪਰ ਨਾ ਸਾਨੂੰ ਹੁਣ MSP ਦੇ ਕੋਈ ਇਹਨਾਂ ਨੇ ਹੋਇਆ, ਨਾ ਕੋਈ ਜਿਹੜੇ ਕੇਸ ਪਏ ਵੇ ਨੌਜਵਾਨਾਂ 'ਤੇ ਉਹ ਵਾਪਸ ਹੋਏ ਹੈ, ਕੁਝ ਵੀ ਨਹੀਂ ਹਜੇ ਹੋਇਆ। ਵੋਟਾਂ ਨੂੰ ਕਿੱਦਾਂ ਦੇਖ ਰਹੇ ਹੋ ਤੁਸੀਂ ਪੰਜਾਬ ਦੀਆਂ? ਚਲੋ ਇੱਕ ਆਮ ਪੰਜਾਬੀ ਦੇ ਤੌਰ 'ਤੇ, ਮਤਲਬ ਮੈਂ ਕਹਿੰਦਾ ਵੀ ਫੋਟੋਗ੍ਰਾਫਰ ਦੀ ਜਿਹੜੀ ਕਲਾ ਆ ਉਹ ਤੋਂ ਬਾਹਰ ਨਿਕਲ ਕੇ ਤੁਸੀਂ ਪੰਜਾਬ ਦੇ, ਤੁਸੀਂ ਇਕੱਲੇ ਫੋਟੋਗ੍ਰਾਫਰ ਬਤੌਰ ਥੋੜ੍ਹਾ ਸੰਘਰਸ਼ 'ਚ ਗਏ, ਤੁਸੀਂ ਇੱਕ ਪੰਜਾਬੀ ਦੇ ਤੌਰ 'ਤੇ ਜਾਂ ਇੱਕ ਮਤਲਬ ਕਿਸਾਨ ਦੇ ਤੌਰ 'ਤੇ ਸੰਘਰਸ਼ 'ਚ ਗਏ। ਤਾਂ ਹੁਣ ਫਿਰ ਆ ਕੇ ਵੋਟਾਂ, ਜਿਵੇਂ ਸਾਰੇ ਕਿਸਾਨ, ਤੁਸੀਂ ਕਿੱਦਾਂ ਦੇਖ ਰਹੇ ਹੋ ਇਸ ਵਾਰ ਜਿਹੜੀਆਂ ਚੋਣਾਂ ਪੰਜਾਬ 'ਚ ਹੋ ਰਹੀਆਂ? ਸਮਝ ਹੀ ਨਹੀਂ ਲੱਗਦੀ ਕੀ ਕਰੀਏ। ਕੁਛ ਐਸੀ ਖੇਡ ਵਰਤਾ ਰਹੇ ਆ ਸੱਚੇ ਪਾਤਸ਼ਾਹ। ਮੈਂ ਸੱਚੇ ਪਾਤਸ਼ਾਹ ਦੀ ਖੇਡ ਕਹਿਣਾ ਜੀ, ਇਹ ਰਾਜਨੀਤੀ ਦੀ ਖੇਡ ਨਹੀਂ। ਕਿਉਂ? ਜਿਹੜਾ ਬੰਦਾ ਉੱਥੇ ਸਵਾਰਥੀ ਤੌਰ 'ਤੇ ਲੜਿਆ, ਉਹਨੂੰ ਮਾਲਕ ਨੇ ਆਪਣੇ ਆਪ ਉਹਨੂੰ ਸਜ਼ਾ ਦੇ ਕੇ ਥੱਲੇ ਲਿਆਂਦਾ। ਜਿਹੜੇ ਨਿਰਸਵਾਰਥ ਲੜੇ ਹੈ ਉਹ ਉਸ ਤਰ੍ਹਾਂ ਹਜੇ ਵੀ ਚੱਲੀ ਜਾਂਦਾ, ਉਹਨਾਂ ਦਾ ਲੜੀ ਜਾਂਦੇ ਆ, ਹਜੇ ਵੀ ਲੜ ਰਹੇ ਆ ਉਹ ਬੰਦੇ। ਪਰ ਯਾਰ ਹੁਣ ਸਮਝੋ ਬਾਹਰ ਹੈ ਮੇਰੇ ਤਾਂ ਭਰਾਵਾ, ਮੈਂ ਹੁਣ ਕੀ ਕਰਾਂ? ਮੈਂ ਕਨਫਿਊਜ਼ ਖੁਦ ਹੋਇਆ ਪਿਆ ਵੀ ਮੈਂ ਕਿਹਨੂੰ ਪਾਵਾਂ, ਕਿਹਨੂੰ ਨਾ ਪਾਵਾਂ। ਅਤੇ ਦੂਜੇ ਨੂੰ ਤਾਂ ਕਹਿਣਾ ਬੜਾ ਔਖਾ ਹੈ ਜੇ ਆਪਾਂ ਕਿਸੇ ਕਹੀਏ, ਪ੍ਰਚਾਰ ਕਰੀਏ ਕਿਸੇ ਦਾ। ਮਤਲਬ ਦਿਲ ਨਹੀਂ ਕਰ ਰਿਹਾ ਵੋਟ ਪਾਉਣ? ਨਹੀਂ ਜੀ, ਹਜੇ ਤਾਂ ਨਹੀਂ ਭਾਈ ਬਣਿਆ। ਫਿਰ ਕੱਲ੍ਹ ਨੂੰ 20 ਤੱਕ ਬਣ ਜੇ ਤਾਂ ਕੋਈ ਪਤਾ ਨਹੀਂ ਹੈ। ਅੱਜ ਦੀ ਘੜੀ ਨਿਰਾਸ਼ ਹਾਂ ਪੂਰਾ। ਅਤੇ ਇਹ ਫੋਟੋਗ੍ਰਾਫੀ ਵਾਲਾ ਜਿਹੜਾ ਆ ਵੀ, ਮਤਲਬ ਹੁਣ ਤੁਸੀਂ ਤਸਵੀਰਾਂ ਖਿੱਚੀਆਂ, ਅੱਗੇ ਤਸਵੀਰਾਂ ਕਿਵੇਂ ਤੁਹਾਡੀਆਂ ਕਿਸੇ ਨੇ ਲਈਆਂ ਜਾਂ ਕਿਤੇ ਛਪੀਆਂ, ਉਹ ਵੀ ਜ਼ਰੂਰ ਦੱਸੋ ਵੀ ਕਿੱਥੇ ਕਿੱਥੇ ਤੁਹਾਡੀਆਂ ਤਸਵੀਰਾਂ ਹੁਣ ਤੱਕ ਪਬਲਿਸ਼ ਹੋ ਚੁੱਕੀਆਂ। ਇੱਕ ਨਾਰੀ ਸਾਹਿਤਕ ਮੰਚ ਹੈ ਜੀ ਅੰਮ੍ਰਿਤਸਰ ਤੋਂ, ਭੈਣ ਨਿਰਮਲ ਕੌਰ ਕੋਟਲਾ ਨੇ, ਉਹਨਾਂ ਨੇ ਤਸਵੀਰ ਤਵਾਰੀਖ ਨਾਂ ਦੀ ਇੱਕ ਬੁੱਕ ਛਾਪੀ ਹੈ, ਜਿਹਦੇ ਵਿੱਚ ਇੱਕ ਸਾਈਡ ਮੇਰੀਆਂ ਤਸਵੀਰਾਂ ਹੈ, ਦੂਸਰੀ ਸਾਈਡ ਉਹਨਾਂ ਨੇ ਕਵਿਤਾਵਾਂ ਲਿਖੀਆਂ। ਫਿਰ ਇੱਕ ਆਸਟ੍ਰੇਲੀਆ ਦੇ ਵਿੱਚ ਮੁੰਡੇ ਨੇ ਛਾਪੀ ਹੈ ਜੀ, ਛਾਪ ਰਿਹਾ ਉਹ। ਅਤੇ ਇੱਕ ਭਾਈ ਸ਼੍ਰੋਮਣੀ ਕਮੇਟੀ ਦੇ ਵਿੱਚ ਨੇ, ਉਹ ਵੀ ਪ੍ਰਿੰਟ ਕਰਾ ਰਹੇ ਹੈ। ਅਤੇ ਬਾਕੀ ਮੇਰੇ ਮੂਹਰੇ ਵੋਟਾਂ ਤੋਂ ਬਾਅਦ ਐਗਜੀਬਿਸ਼ਨ ਲਾਉਣ ਦੀ ਇੱਛਾ ਹੈ ਵੀ ਜੇ ਮੈਂ ਲਾਵਾਂ ਤਾਂ ਕੁਝ ਦਿਖਾਵਾਂ, ਸਮਾਜ ਨੂੰ ਦੇਵਾਂ ਜੋ ਕਿਸੇ ਨੇ ਨਹੀਂ ਵੇਖਿਆ, ਤਾਂ ਮੇਰੇ ਅੰਦੋਲਨ ਨੂੰ ਦੇਖੇ। ਹੋਰ ਮੇਰਾ ਉਹਦੇ ਵਿੱਚ ਕੋਈ ਸਵਾਰਥ ਨਹੀਂ ਜੀ, ਸਿਰਫ ਮੇਰੀ ਸੇਵਾ ਸੱਚੇ ਪਾਤਸ਼ਾਹ ਕਬੂਲ ਕਰਦੇ। ਕਿਉਂਕਿ ਉੱਥੇ ਇਨਸਾਨੀਅਤ ਤੌਰ 'ਤੇ ਪੈਸੇ ਵਗੈਰਾ ਸਾਡੇ ਹੁਣ ਅਹਿਮੀਅਤ ਨਹੀਂ ਦਿੰਦਾ ਯਾਰ। ਜਦੋਂ ਮਾਲਕ ਆਪੇ ਦਿੰਦਾ, ਜਿੰਨੇ ਕੁ ਲੋੜ ਹੈ ਆਪੀ ਉਹਨੂੰ ਪਤਾ ਵੀ ਇਹਨੂੰ ਇੰਨੀ ਕੁ ਲੋੜ ਹੈ, ਉਹ ਨਿਕਦੇ ਹੀ ਜਾਂਦਾ ਬਸ। ਪਰ ਹੁਣ ਉਹ ਮੇਰਾ ਇਹ ਹੈ ਵੀ ਉਹਨੂੰ ਵੱਧ ਤੋਂ ਵੱਧ ਦਿਖਾਇਆ ਜਾਵੇ ਦੁਨੀਆ ਨੂੰ। ਅਤੇ ਜਿਹੜਾ ਇਹ ਤੁਸੀਂ ਕਹਿ ਰਹੇ ਸੀ ਕਿ ਤੁਹਾਡਾ ਐਕਸੀਡੈਂਟ ਹੋਇਆ, ਫਿਰ ਇਹ ਤੁਹਾਡਾ ਕਿੱਤਾ ਛੁੱਟ ਗਿਆ ਫੋਟੋਗ੍ਰਾਫੀ ਦਾ, ਫਿਰ ਇਹ ਦੁਬਾਰਾ ਤੁਸੀਂ ਕੈਮਰਾ ਚੁੱਕਿਆ ਸੰਘਰਸ਼ 'ਚ ਜਦੋਂ ਆਏ ਹੋ, ਤਾਂ ਹੁਣ ਅੱਗੇ ਮਤਲਬ ਮੈਂ ਦੇਖਿਆ ਕੈਮਰਾ ਹੁਣ ਤਾਂ ਪੱਕਾ ਹੀ ਗਲ 'ਚ ਪੈ ਗਿਆ ਵੀ ਹੁਣ ਅੱਗੇ ਕੀ ਸੋਚਿਆ ਵੀ ਇਹਨੂੰ ਕੰਟੀਨਿਊ ਰੱਖੋਗੇ? ਕਿਵੇਂ ਅੱਗੇ ਤੁਸੀਂ ਮਤਲਬ ਕਿਹੋ ਜਿਹੀਆਂ ਤਸਵੀਰਾਂ ਅੱਗੇ ਖਿੱਚ ਰਹੇ ਹੋ ਜਾਂ ਕੀ ਸੋਚ ਰਹੇ ਹੋ ਆਪਣੇ ਇਸ
ਜਿਹੜਾ ਤੁਹਾਡੀ ਇਹ ਹੋਬੀ ਵੀ ਆਪਾਂ ਕਹਿ ਸਕਦੇ ਹਾਂ ਕਿ ਤੁਹਾਡਾ ਸ਼ੌਂਕ ਆ ਜਿਹੜਾ, ਇਹਨੂੰ ਜਾਰੀ ਕਿਵੇਂ ਰੱਖੋਗੇ? ਹਾਂਜੀ, ਹੁਣ ਮੈਂ ਕੈਮਰਾ ਗੱਲ ਚੋਂ ਨਹੀਂ ਕੱਢਦਾ ਜੀ। ਹੁਣ ਪਹਿਲਾਂ ਤਾਂ ਭਾਈ ਮੈਂ ਜਿਹੜੇ ਸਾਡੇ 732-33 ਕਿਸਾਨ ਸ਼ਹੀਦ ਹੋ ਗਏ ਉਹਨਾਂ ਦੇ ਪਰਿਵਾਰਾਂ ਨੂੰ ਮਿਲ ਰਿਹਾ ਇਸ ਟਾਈਮ, ਘੁੰਮ ਰਿਹਾ ਹਰਿਆਣਾ ਪੰਜਾਬ ਦੇ ਵਿੱਚ। ਹਰਿਆਣੇ ਦੇ ਵਿੱਚ ਪਹਿਲਾਂ ਕਵਰ ਕਰੂੰਗਾ ਕਿਉਂਕਿ ਪੰਜਾਬ 'ਚ ਵੋਟਾਂ ਦਾ ਰੌਲਾ ਪਿਆ। ਫਿਰ ਉਸ ਤੋਂ ਬਾਅਦ ਜੋ ਸਾਡੇ ਪੰਜਾਬ ਦੀਆਂ ਪੁਰਾਤਨਕ ਸਾਡੀਆਂ ਕੋਈ ਇਮਾਰਤ ਹੈ, ਕੋਈ ਕਲਾਕਾਰੀ ਚੀਜ਼ਾਂ ਹੈ, ਉਹਨਾਂ ਨੂੰ ਮੈਂ ਜ਼ਰੂਰ ਰੋਜ਼ ਘੁੰਮਦਾ ਕਵਰ ਕਰਦਾ। ਹਜੇ ਵੀ ਮੈਂ ਉਹਨਾਂ ਦੀ ਤਸਵੀਰਾਂ ਖਿੱਚਦਾ, ਬਸ ਹੁਣ ਤਸਵੀਰਾਂ ਜ਼ਰੂਰ ਖਿੱਚੂੰ ਯਾਰ, ਹਟਦਾ ਨਹੀਂ ਹੁਣ ਮੈਂ। ਮਤਲਬ ਪੰਜਾਬ ਦੀ ਸੇਵਾ ਹੁਣ ਤਸਵੀਰਾਂ ਦੇ ਰਾਹੀਂ ਕਰਨ ਦਾ ਬੰਨ ਬਣਾ ਲਿਆ। ਬਿਲਕੁਲ ਬਿਲਕੁਲ ਕਰੂੰਗਾ ਭਾਈ, ਸੱਚੇ ਪਾਤਸ਼ਾਹ ਇਹ ਸੇਵਾ ਮੈਥੋਂ ਲੈ ਰਹੇ ਹੈ, ਹੁਣ ਫਿਰ ਮੈਂ ਕਰੂੰ। ਮੇਰੀ ਕੀ ਕਾਤ ਹੈ ਯਾਰ, ਮੈਂ ਬਾਹਰ ਹੋ ਜਾਊਂ ਇਹਨਾਂ ਤੋਂ, ਨਹੀਂ ਹੋ ਸਕਦਾ। ਬਿਲਕੁਲ। ਇਹ ਕੋਈ ਹੋਰ ਵੀ ਗੱਲ ਜਿਹੜੀ ਸੰਘਰਸ਼ ਦੇ ਵਿੱਚ ਕੋਈ ਯਾਦ ਹੁੰਦੀ ਆ, ਜਿਵੇਂ ਤੁਸੀਂ ਕਈ ਸਾਨੂੰ ਯਾਦਾਂ ਜਿਹੜੀਆਂ, ਕਿਉਂਕਿ ਜਦੋਂ ਲੋਕ ਸੁਣਦੇ ਆ ਉਹ ਮਤਲਬ ਕਹਾਣੀਆਂ ਹੀ ਬਣ ਗਈਆਂ ਨੇ ਹੁਣ, ਵੀ ਉਹ ਕਹਾਣੀਆਂ ਹੁੰਦੀਆਂ ਨੇ ਜਿਹੜੀਆਂ ਉਹ ਤੁਹਾਨੂੰ ਪ੍ਰੇਰਨਾ ਦਿੰਦੀਆਂ ਨੇ ਵੀ ਸਾਡੇ ਲੋਕ ਕਿਵੇਂ ਲੜੇ। ਤਾਂ ਤੁਸੀਂ ਰਹੇ ਹੋ, ਕੋਈ ਹੋਰ ਇਹੋ ਜਿਹੀ ਯਾਦ ਜਿਹੜੀ ਅਖੀਰ ਦੇ ਵਿੱਚ ਕੋਈ ਵੀ ਗੱਲਾਂ ਤੁਸੀਂ ਸਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹੋ ਸਾਡੇ ਦਰਸ਼ਕਾਂ ਦੇ ਨਾਲ, ਕਿ ਤੁਹਾਨੂੰ ਯਾਦ ਆਉਂਦੀਆਂ ਹੁਣ ਵੀ, ਜਿਹੜੇ ਸਾਡੇ ਨੌਜਵਾਨ ਨੇ ਜਾਂ ਅੱਗੇ ਰਿਕਾਰਡ ਵੀ ਹੋ ਰਹੀ ਹੈ ਹਿਸਟਰੀ, ਵੀ ਉਹ ਯਾਦ ਕਰਕੇ ਉਹਨਾਂ ਨੂੰ ਸੁਣ ਕੇ ਉਹ ਪ੍ਰੇਰਨਾ ਲੈਂਦੇ ਰਹਿਣ? ਯਾਰ ਉੱਥੇ ਰੱਬ ਵੱਸਦੇ, ਤੁਹਾਨੂੰ ਇੱਕ ਕਹਾਣੀ ਸੁਣਾਉਣਾ ਮੈਂ। ਮੈਨੂੰ ਕਿਸੇ ਆਪਣਿਆਂ ਨੇ ਪਲੱਗ ਨਾ ਦਿੱਤਾ। ਚਲੋ ਮੈਂ ਇੱਕ ਤੁਰਿਆ ਜਾਂਦਾ, ਰਾਤ ਦਾ ਟਾਈਮ ਹੈ, 8-8:30 ਵਜੇ ਹੈ। ਹਰਿਆਣੇ ਵਾਲਾ ਮੁੰਡਾ ਖੜਾ, ਉਹ ਕਹਿੰਦਾ ਤਾਊ ਰਾਮ ਰਾਮ। ਮੈਂ ਵੀ ਰਾਮ ਰਾਮ। ਮੈਂ ਯਾਰ ਮੈਨੂੰ ਇੱਕ ਪਲੱਗ ਦੀ ਲੋੜ ਹੈ, ਅਤੇ ਵੀ ਮੈਂ ਬੈਟਰੀਆਂ ਚਾਰਜ ਕਰਨੀਆਂ, ਅਤੇ ਜਿਹੜਾ ਬਲਬ ਦੇ ਵਿੱਚ ਹੋਲਡਰ 'ਚ ਨਹੀਂ ਪੈ ਜਾਂਦਾ ਉਹ ਪਲੱਗ ਭਾਲਦਾ ਸੀ ਮੈਂ। ਉਹਨੇ ਵਿਚਾਰੇ ਨੇ ਟਰਾਲੀ ਚਾਰਦੇ ਵੇਲੇ ਸਾਰਾ ਦੇਖਿਆ, ਮਿਲਿਆ ਨਾ ਉਹਨੂੰ। ਮੈਨੂੰ ਕਹਿੰਦਾ ਆ ਚੱਲੀਏ। ਅਸੀਂ 2 ਟਰਾਲੀਆਂ ਛੱਡ ਕੇ ਗਏ ਤਾਂ ਉੱਥੇ ਇੱਕ ਤਾਂ ਮੇਰੀ ਉਮਰ ਦਾ ਬਜ਼ੁਰਗ ਬੈਠਾ ਅਤੇ ਇੱਕ ਨੌਜਵਾਨ, ਉਹ ਦੁੱਧ ਪੀ ਜਾਂਦੇ ਸੀ। ਹਜੇ ਅਸੀਂ ਰਾਮ ਰਾਮ ਬੁਲਾਈ ਉਹਨਾਂ ਨੂੰ, ਉਹ ਕਹਿੰਦੇ ਵੀ ਇਸ ਤੋਂ ਬਾਅਦ ਨਾ ਬੋਲਿਓ, ਅੱਜ ਪਹਿਲਾਂ ਤਾਂ ਦੁੱਧ ਪੀਓ। ਆਹੀ ਸ਼ਬਦ ਸੀ ਉਹਨਾਂ ਦੇ। ਸਾਨੂੰ ਜੀ ਦੁੱਧ ਪਾ ਕੇ ਦਿੱਤਾ, ਦੁੱਧ ਪੀ ਲਿਆ ਸੀ। ਉਸ ਤੋਂ ਬਾਅਦ ਕਹਿੰਦੇ ਹੁਣ ਦੱਸ ਵੀ ਕੀ ਕੰਮ ਹੈ। ਮੈਂ ਕਿਹਾ ਜੀ ਮੈਨੂੰ ਆਹ ਚੀਜ਼ ਚਾਹੀਦੀ ਹੈ। ਉਹ ਬੰਦਾ ਉੱਠਿਆ, ਉਹਦੇ ਟਰਾਲੀ ਵਿੱਚ ਆਪ ਪਲੱਗ ਲੱਗਿਆ ਹੋਇਆ ਬੋਰਡ, ਉਹਨੇ ਤਾਰ ਮੈਨੂੰ ਕਹਿੰਦਾ ਕਿੱਡੀ ਕੁ ਚਾਹੀਦੀ ਹੈ। ਮੈਂ ਕਿਹਾ ਤਾਰ ਤਾਂ ਛੋਟੀ ਚਾਹੀਦੀ ਹੈ। ਉਹਨੇ ਜੀ 15 ਫੁੱਟ ਤਾਰ, ਇੱਕ ਪਲੱਗ ਜੀ, ਅਤੇ 3 ਸ਼ੂ ਲਾਉਣ ਵਾਲੇ ਲੱਗੇ, ਇੰਡੀਕੇਟਰ ਅਤੇ ਪਲਾਸ, ਟੇਪ ਰੋਲ, ਅਤੇ ਇੱਕ ਮੈਨੂੰ ਪੇਚਕਸ। ਇੰਨੀਆਂ ਚੀਜ਼ਾਂ ਦੇਤੀਆਂ। ਮੈਂ ਰਾਤ ਨੂੰ ਆਪਦਾ ਲਾ ਕੇ ਡੰਗਾ ਲਾਹਿਆ। ਸਵੇਰੇ ਮੈਂ ਗਿਆ ਉਹਦੇ ਕੋਲੇ ਮੋੜਨ। ਮੈਨੂੰ ਕਹਿੰਦਾ ਤਾਊ ਤੈਨੂੰ ਮੋੜਨ ਵਾਸਤੇ ਥੋੜ੍ਹਾ ਦਿੱਤਾ ਸੀ ਇਹ। ਨਾ। ਮੈਂ ਕਿਹਾ ਵੀ ਆਹ ਪਲਾਸ ਵਗੈਰਾ ਮੇਰੇ ਕੰਮ ਨਹੀਂ ਹੈ ਯਾਰ, ਅੱਗੇ ਭਾਰ ਰਹਿੰਦਾ ਬੈਗ 'ਚ, ਵੀ ਤੂੰ ਇਹ ਤਾਂ ਲੈ ਲੈ। ਪਲਾਸ, ਪੇਚਕਸ, ਟੇਪ ਰੋਲ ਵਗੈਰਾ ਉਹਨੂੰ ਮੈਂ ਦੇ ਆਇਆ। ਉਹ ਬੋਰਡ ਅੱਜ ਵੀ ਮੇਰੇ ਕੋਲ ਹੈ। ਐਸੀ ਯਾਦ ਹੈ ਯਾਰ ਉਹ ਮੇਰੀ ਮਨ ਦੀ, ਵੀ ਯਾਰ ਮੈਨੂੰ ਆਪਣੇ ਨੇ ਧੱਕਿਆ ਅਤੇ ਬੇਗਾਨੇ ਨੇ ਗਲ ਲਾਇਆ। ਉਹ ਹਕੀਕਤ ਮੈਂ ਅੱਖੀਂ ਵੇਖੀ ਆ ਉੱਥੇ। ਐਸੇ ਰੱਬ ਵੱਸਦੇ ਸੀ ਜਿਹੜੇ ਕਿਸੇ ਬਾਰੇ ਸੋਚਦੇ ਸੀ। ਅਸੀਂ ਆਪਣੇ ਬਾਰੇ ਕੋਈ ਨਹੀਂ ਸੀ ਸੋਚਦਾ। ਕਈ ਵਾਰੀ ਬਾਰਿਸ਼ ਹੋਣੀ ਜਾਣੀ, ਇੰਨੀ ਪ੍ਰੋਬਲਮ ਹੋਣੀ, ਬਜ਼ੁਰਗ ਕੋਈ ਟਰਾਲੀ 'ਚੋਂ ਨਿਕਲ ਕੇ ਪ੍ਰਸ਼ਾਦਾ ਖਾਣ ਨਾ ਜਾਣਾ। ਮਾਲਕ ਦੀ ਐਸੀ ਕਿਰਪਾ ਹੋਣੀ, ਉਹਨੂੰ ਭੇਜਣਾ ਉੱਥੇ ਬੈਠੇ ਨੂੰ, ਕਿਸੇ ਰੂਪ ਦੇ ਵਿੱਚ ਕੋਈ ਬੰਦਾ ਲੈ ਕੇ ਆਉਂਦਾ, ਪਹੁੰਚਦਾ ਉੱਥੇ। ਐਸਾ ਵਰਤਾਰਾ ਸੀ ਉੱਥੇ ਯਾਰ, ਸਤਿਯੁਗ ਸੀ ਉਹ। ਮੈਨੂੰ ਤਾਂ ਹੁਣ ਸੁਪਨੇ ਵਾਂਗੂ ਲੰਘ ਗਿਆ ਯਾਰ, ਐਂ ਯਾਰ ਵੀ ਬੜਾ ਵਧੀਆ। ਹੁਣ ਕਦੇ ਕਦੇ ਬੈਠ ਕੇ ਯਾਦ ਕਰਕੇ ਭਾਵੁਕ ਵੀ ਹੋ ਜਾਂਦਾ ਮਨ। ਐਸੇ ਯਾਰ ਮੈਨੂੰ ਉੱਥੇ ਨੌਜਵਾਨ ਮਿਲੇ, ਕਈ ਐਸੇ ਫੋਟੋਗ੍ਰਾਫਰ ਮਿਲੇ ਜਿਨ੍ਹਾਂ ਦੀ ਮੈਂ ਭਾਸ਼ਾ ਨਹੀਂ ਜਾਣਦਾ, ਪਰ ਉਹ ਮੇਰੇ ਕੋਲ 2-2 ਰਾਤਾਂ ਰਹਿੰਦੇ ਰਹੇ ਟਰਾਲੀ 'ਚ। ਪਰ ਸਾਡੇ ਸੰਬੰਧ ਕੀ ਸੀ? ਇਸ਼ਾਰਿਆਂ ਰਾਹੀਂ, ਜਾਂ ਮਾੜੀ ਮੋਟੀ ਉਹ ਇੰਗਲਿਸ਼ ਬੋਲਦਾ ਜਾਂ ਮੈਨੂੰ ਥੋੜ੍ਹੀ ਮੋਟੀ ਸਮਝ ਲੱਗਦੀ, ਤਾਂ ਅਸੀਂ ਇਕੱਠੇ ਬਹੁਤ ਬੰਗਾਲ ਦੇ, ਕਰਨਾਟਕਾ, ਕੇਰਲਾ, ਤਾਮਿਲਨਾਡੂ। ਇੱਕ ਉੱਥੇ ਸਾਂਝੀ ਛੱਤ ਹੁੰਦੀ ਯਾਰ, ਉੱਥੇ ਬੜਾ ਵਧੀਆ ਮੰਚ ਸੀ ਉਹ। ਉਹਦੇ ਬਾਹਰਗੇ ਮੈਂ ਬੈਠਾ, ਮੇਰੇ ਕੋਲ 2 ਬੱਚੇ ਬੈਠੇ ਕੇਰਲਾ ਦੇ। ਸਾਹਮਣੇ 2 ਮੁੰਡੇ ਆ ਕੇ ਖੜ੍ਹ ਗਏ ਅਤੇ ਮੈਨੂੰ ਕਹਿੰਦੇ ਬਾਬਾ ਯਾਰ ਇਹ ਮੁੰਡੇ ਈਰਾਨ ਇਰਾਕ ਦੇ ਲੱਗਦੇ ਹੈ। ਮੈਂ ਕਿਹਾ ਨਹੀਂ, ਮੈਨੂੰ ਹੋਰ ਕਿਤੇ ਕਸ਼ਮੀਰ ਦੇ ਲੱਗਦੇ ਆ। ਮੈਂ ਉਹਨਾਂ ਨੂੰ ਹਾਕ ਮਾਰ ਲਈ। ਮੈਂ ਕਿਹਾ ਵੀ ਤੁਸੀਂ ਕਿਵੇਂ? ਕਹਿੰਦੇ ਜੀ ਸਾਨੂੰ ਜਗ੍ਹਾ ਚਾਹੀਦੀ ਰਹਿਣ ਨੂੰ। ਮੈਂ ਕਿਹਾ ਵਾਹ, ਜਗ੍ਹਾ ਤਾਂ ਜੋ ਸਾਡੇ ਕੋਲ ਵਾਧੂ ਹੈ। ਉਹ ਅੱਖਾਂ ਭਰਿਆ ਆਇਆ, ਕਹਿੰਦਾ ਜੀ ਅਸੀਂ ਡਰ ਰਹੇ ਸੀ ਵੀ ਸਾਨੂੰ ਇੱਥੇ ਕੋਈ ਖਤਰਾ। ਮੈਂ ਕਿਹਾ ਕਮਾਲ ਦੀ ਗੱਲ ਹੈ। ਉਹ ਐਸਾ ਰਹੇ ਸਾਡੇ ਕੋਲੇ ਭਾਈ, 20 ਦਿਨ ਰਹੇ ਲਗਾਤਾਰ, ਆਪਦੇ ਦੁੱਖ ਸੁੱਖ ਵੀ ਸਾਂਝੇ ਕੀਤੇ, ਸਾਡੇ ਵੀ ਸੁਣੇ। ਉਹ ਐਸੇ ਬੱਚੇ ਸੀ ਇਕੱਠੇ ਹੁੰਦੇ ਕਿ ਚਾਹੇ ਭਾਸ਼ਾ ਸਮਝ ਆਉਂਦੀ ਹੈ ਚਾਹੇ ਨਹੀਂ ਆਉਂਦੀ, ਉਹ ਮੰਚ ਦੇ ਅੰਦਰ ਬਹਿ ਕੇ ਐਸਾ ਮਾਹੌਲ ਬਣ ਜਾਂਦਾ ਸੀ, ਬਸ ਪਤਾ ਹੀ ਨਹੀਂ ਸੀ ਲੱਗਦਾ ਸਮੇਂ ਦਾ। ਜਵਾਕ ਬੜੇ ਆਉਂਦੇ, ਬੜੇ ਪਿਆਰ ਕਰਦੇ, ਜਿਨ੍ਹਾਂ ਨੂੰ ਅੱਜ ਵੀ ਮੈਨੂੰ ਉਹ ਫੋਨ ਵਗੈਰਾ ਕਰਦੇ ਆ, ਮੈਂ ਵੀ ਕਰਦਾ ਉਹਨਾਂ ਨੂੰ। ਮੇਰੇ ਨਾਲ ਜੁੜੇ ਹੋਏ ਹੈ, ਦੁੱਖ ਸੁੱਖ ਦੇ ਵਿੱਚ ਪੁੱਛਦੇ ਹੈ ਬਾਬਾ ਕੀ ਹਾਲ ਹੈ। ਅਤੇ ਉੱਥੇ ਬਾਈ ਮੈਨੂੰ ਜਾਂ ਤਾਂ ਬਾਬਾ ਕਹਿੰਦੇ ਸੀ ਜਾਂ ਬਾਪੂ ਕਹਿੰਦੇ ਸੀ।
ਇਸ ਉਮਰ ਦੇ ਵਿੱਚ ਕਈ ਲੋਕ ਹੈਰਾਨ ਹੋ ਜਾਂਦੇ ਵੀ ਯਾਰ ਇਹ ਬੁੜਾ ਜਿਹਾ ਕੈਮਰਾ ਚੱਕੀ ਫਿਰਦਾ, ਪਤਾ ਨਹੀਂ ਕੀ ਕਹਿ ਜਾ। ਸਟੇਜ ਦੇ ਉੱਤੇ ਜਦੋਂ ਮੈਂ ਫੋਟੋਗ੍ਰਾਫੀ ਕਰਕੇ ਆਉਂਦਾ, ਬਾਅਦ 'ਚ ਮੈਨੂੰ ਇੱਕ ਦੋ ਬੰਦਿਆਂ ਨੇ ਪੁੱਛਿਆ, ਬਾਬਾ ਯਾਰ ਮੈਂ ਜਦੋਂ ਉਹਨੂੰ ਫੋਟੋਗ੍ਰਾਫੀ ਦੇਖਦੇ ਫਿਰ ਉਹ ਮੈਨੂੰ ਪਿਆਰ ਕਰਨ ਲੱਗ ਜਾਂਦੇ। ਯਾਰ ਠੀਕ ਹੈ, ਹੌਸਲਾ ਵੀ ਦਿੰਦੇ ਮੈਨੂੰ। ਐਸੇ ਸੀ ਜੋਧੇ ਆ ਗੁਰਦੀਪ ਸਿੰਘ ਮੁੰਡਾ ਸੀ, ਇਹਦੇ ਵਿਚਾਰੇ ਦੀ ਲਾਇਬ੍ਰੇਰੀ ਸਿਲਾਈ ਸੀ, ਰੱਬ ਨੇ ਵੀ ਇਹਦੇ ਕਹਿ ਰੱਖਿਆ ਜਦੋਂ ਮੀਂਹ ਪਾਵੇ ਉਹਦੀ ਟੁੱਟ ਜੇ ਉਹ। ਪਰ ਇਹ ਜੋਧਾ ਐਸਾ ਸੀ, ਪੌੜੀ ਕਿਤੋਂ ਲਿਆਉਣੀ, ਬਾਂਸ ਕਿਤੋਂ ਲਿਆਉਣਾ, ਇਹਨੇ ਬੰਦੇ ਨੇ ਖੜੀ ਕਰ ਲੈਣੀ ਦੂਏ ਦਿਨ। ਫਿਰ ਥੋੜ੍ਹੇ ਜਿਹੀ ਮੈਨੂੰ ਉੱਥੇ ਪ੍ਰੋਬਲਮ ਆਉਣ ਲੱਗ ਗਈ, ਤੰਗ ਕਰਨ ਲੱਗ ਗਏ, ਤਾਂ ਮੈਨੂੰ ਕਹਿੰਦਾ ਬਾਬਾ ਮੇਰੇ ਵਾਸਤੇ ਕਮਰਾ ਬਣਾਇਆ ਨੇ ਪਿੱਛੇ ਪੂਰਾ ਵਧੀਆ। ਫਿਰ ਉੱਥੇ ਚੁੱਲ੍ਹਾ ਵੀ ਰੱਖਿਆ ਸੀ, ਆਪਦੀ ਚਾਹ ਪਾਣੀ ਉੱਥੇ ਬਣਾ ਲੈਂਦੇ ਸੀ ਭਾਈ, ਇਕੱਠੇ ਰਹੇ ਉੱਥੇ ਸੀ ਬਹੁਤ ਸਮਾਂ। ਐਂ ਨਹੀਂ ਸੀ ਪਤਾ ਲੱਗਦਾ ਯਾਰ ਵੀ ਦਿਨ ਚੜ੍ਹ ਗਿਆ ਕਦੋਂ ਛਿਪ ਗਿਆ, ਨਾ ਕੋਈ ਘਰ ਦੀ ਯਾਦ ਨਾ ਕੋਈ ਹੋਰ ਕੁਝ ਵੀ ਨਹੀਂ ਸੀ ਆਉਂਦਾ। ਐਸਾ ਸਮਾਂ ਗੁਜ਼ਰਿਆ ਉਹ ਬਈ ਮੈਂ ਤਾਂ ਸਤਿਯੋਗ ਕਹੂੰਗਾ ਭਰਾਵਾ, ਅੱਖੀਂ ਦੇਖ ਕੇ ਆਇਆ, ਜਮਾਂ ਦੇਖ ਕੇ ਆਇਆ, ਜ਼ਿੰਦਗੀ ਜਿਉਂ ਕੇ ਆਇਆ। ਬਾਕੀ ਵਾਹਿਗੁਰੂ ਨੇ ਭਾਈ ਸੇਵਾ ਲੈਣੀ ਸੀ ਮੈਥੋਂ, ਲੈਤੀ। ਮੇਰਾ ਅੰਜਲ ਉੱਥੇ ਪਿਆ ਸੀ ਖਿੰਡਿਆ, ਕਿਤੇ ਗਾਜੀਪੁਰ ਬਾਰਡਰ, ਕਿਤੇ ਟਿਕਰੀ ਬਾਰਡਰ। ਕਈ ਤਾਂ ਯਾਰ ਟਰਾਲੀ 'ਚ ਤੁਰੇ ਜਾਂਦੇ ਨੂੰ ਜੇ ਰੋਟੀ ਖਾ ਕੇ ਵੀ ਆਇਆ ਤਾਂ ਵੀ ਮੱਲੋ ਮੱਲੀ ਉਹਨਾਂ ਨੇ ਯਾਰ ਕੁਝ ਨਾ ਕੁਝ ਖਵਾਉਣਾ ਹਾਕ ਮਾਰ ਕੇ, ਜਿਹੜਾ ਸਾਡੇ ਨਾ ਉੱਥੇ ਸੇ ਕੋਈ ਚੁਗਲੀ ਨਿੰਦਿਆ ਕੁਛ ਨਹੀਂ ਸੀ ਕਰਦੇ। ਜਾਂ ਤਾਂ ਵੱਧ ਤੋਂ ਵੱਧ ਕੋਈ ਤਾਂਸ ਖੇਡੀ ਜਾਂਦਾ, ਜਾਂ ਪੁਰਾਣੇ ਬੁੜੇ ਸਾਡੇ 12 ਡੀਟੀ ਖੇਡੀ ਜਾਂਦੇ ਸੜਕ 'ਤੇ ਕੋਈ ਗੱਲਾਂ। ਇੱਕ ਮੈਨੂੰ ਦੋ ਭਾਈ ਮਿਲੇ ਇਕੱਠੇ, ਇੱਕ 85 ਸਾਲ ਦਾ, ਇੱਕ 95 ਸਾਲ ਦਾ। ਮੈਂ ਉਹਨਾਂ ਦੇ ਫੋਟੋ ਖਿੱਚ ਕੇ ਮੈਂ ਉਹਨਾਂ ਨੂੰ ਹੱਸਣ ਲੱਗ ਗਿਆ, ਮੈਂ ਕਿਹਾ ਬਾਬੇ ਉਹ ਵਿਆਹ ਕਰਾਉਣਾ ਹੈ? ਬਹੁਤ ਖੁਸ਼ ਹੋਏ, ਮੈਨੂੰ ਕਹਿੰਦੇ मोदी के साथ ब्याह कराएंगे, अब तो लड़ने आए हैं, लड़ेंगे पहले। हरियाणे ਦਾ ਯਾਰ ਐਡਾ ਪਿਆਰ ਦੇਖਿਆ, ਹੁੱਕਾ ਚੱਕ ਕੇ ਪਾਸੇ ਰੱਖ ਦਿੰਦੇ ਸੀ ਵੀ ਸਰਦਾਰ ਆ ਗਏ ਸਾਡੇ, ਹਾਕ ਮਾਰ ਕੇ ਕੋਲੇ ਬਹਾਉਂਦੇ ਵੀ ਬੈਠੋ। ਇੱਕ ਉਹਨਾਂ ਨੇ ਲੱਸੀ ਤੇ ਦੁੱਧ ਦੀ ਕਿਆ ਸੇਵਾ ਕਰੀ ਹੈ ਯਾਰ, ਬਸ ਉਹ ਸਮਾਂ ਯਾਦ ਕਰਕੇ ਭੁੱਲ ਨਹੀਂ ਸਕਦੇ। ਉਹ ਬੰਦਿਆਂ ਨੇ ਸਾਲ ਭਰ ਲੱਸੀ ਤੇ ਦੁੱਧ ਦੀਆਂ ਨਦੀਆਂ ਹੀ ਵਗਾਈਆਂ ਯਾਰ। ਨਹੀਂ ਅਸੀਂ ਲੋਕ ਇੰਨਾ ਚਿਰ ਬਹਿ ਨਹੀਂ ਸਕਦੇ, ਕਿਸੇ ਦੇ ਘਰ ਜਾ ਕੇ ਬਹੁਤ ਔਖਾ ਬਹਿਣਾ। ਪਰ ਲਾ ਨੂਣ ਮਿਰਚ ਸਬਜ਼ੀ ਸਾਰੀ ਟੋਟਲ ਚੀਜ਼ਾਂ ਉਹ ਸੇਵਾ ਕਰੀ ਉਹ ਬੰਦਿਆਂ ਨੇ। ਸਲੂਟ ਹੈ ਮੇਰਾ ਯਾਰ ਉਹਨਾਂ ਨੂੰ। ਬਿਲਕੁਲ, ਇਹ ਯਾਦਾਂ ਨੇ ਕਿਸਾਨ ਸੰਘਰਸ਼ ਦੀਆਂ। ਵੋਟਾਂ ਦਾ ਬੜਾ ਰੌਲਾ ਆ, ਐਲਾਨ ਤੇ ਐਲਾਨ ਹੋ ਰਹੇ ਨੇ। ਫਿਰ ਲੋਕ ਜਿਹੜੇ ਆ ਪੰਜਾਬ, ਜਿਵੇਂ ਸਿਆਸਤ ਲਗਾਤਾਰ ਪੰਜਾਬ ਨੂੰ ਪਾੜ ਕੇ ਰੱਖਦੀ ਆ। ਸਿਆਸਤ ਨੇ ਪੰਜਾਬ ਦਾ ਸਵਾਰਿਆ, ਜੇ ਕੋਈ ਸਵਾਰਿਆ ਸ਼ਾਇਦ ਕਿਸੇ ਨੂੰ ਲੱਗਦਾ ਹੋਵੇ ਕਿ ਕੋਈ ਸਵਾਰਿਆ, ਪਰ ਜੇ ਸਵਾਰਿਆ ਹੁੰਦਾ ਤਾਂ ਅੱਜ ਭਾਵੇਂ ਉਹ ਸੱਤਾ ਧਿਰ ਹੋਵੇ ਜਾਂ ਵਿਰੋਧੀ ਧਿਰ ਹੋਵੇ, ਗੱਲ ਇੱਕੋ ਆ। ਹਰ ਇੱਕ ਬੰਦਾ ਇਹ ਕਹਿੰਦਾ ਕਿ ਪੰਜਾਬ ਬਰਬਾਦ ਹੋ ਗਿਆ, ਉਹ ਕਹਿੰਦਾ ਉਹਨੇ ਕਰਤਾ, ਉਹ ਕਹਿੰਦਾ ਉਹਨੇ ਕਰਤਾ। ਪਰ ਸੱਚਾਈ ਤਾਂ ਇਹ ਹੈ ਕਿ ਪੰਜਾਬ ਬਰਬਾਦ ਹੋਇਆ। ਪਰ ਇਹ ਸਾਰੇ ਸਮੇਂ ਦੇ ਵਿੱਚ ਜੇ ਪੰਜਾਬ ਨੂੰ ਕਿਤੋਂ ਨਾ ਕਿਤੋਂ ਚਾਅ ਚੜ੍ਹਿਆ, ਖੇੜਾ ਚੜ੍ਹਿਆ, ਤਾਂ ਉਦੋਂ ਹੀ ਚੜ੍ਹਿਆ ਜਦੋਂ ਪੰਜਾਬ ਸੰਘਰਸ਼ ਦੇ ਰਾਹ ਤੁਰਿਆ। ਅਤੇ ਇਸ ਵਾਰ ਵੀ ਪੰਜਾਬ ਨੇ ਜੋ ਉਸ, ਜਿਵੇਂ ਬਾਬਾ ਜੀ ਦੇ ਕਹਿਣ ਮੁਤਾਬਕ ਉਹ ਸਤਯੁੱਗ ਸੀ, ਉੱਥੇ ਅਕਾਲ ਪੁਰਖ ਦੀ ਕਲਾ ਵਰਤਦੀ ਸੀ। ਪਤਾ ਨਹੀਂ ਕਿ ਟਰਾਲੀ 'ਚ ਬੈਠੇ ਨੂੰ ਜੇ ਕਿਸੇ ਬਜ਼ੁਰਗ ਨੂੰ ਰੋਟੀ ਨਹੀਂ ਮਿਲੀ, ਕਿਹੜੇ ਰੂਪ 'ਚ ਆ ਕੇ ਅਕਾਲ ਪੁਰਖ ਨੇ ਕਿਵੇਂ ਉਹਨੂੰ ਪ੍ਰਸ਼ਾਦਾ ਛਕਾ ਜਾਣਾ। ਤਾਂ ਇਹ ਕਹਾਣੀਆਂ ਬਹੁਤ ਨੇ ਕਿਸਾਨ ਸੰਘਰਸ਼ ਦੀਆਂ। ਜਿਵੇਂ ਜਿਵੇਂ ਮਿਲਦੇ ਜਾਂਦੇ ਨੇ ਲੋਕ, ਅੱਜ ਸਾਨੂੰ ਇੱਥੇ ਅਸੀਂ ਯੂਨੀਵਰਸਿਟੀ 'ਚ ਕੁਝ ਕਵਰ ਕਰਨ ਆਏ ਸੀ ਅਤੇ ਉੱਥੇ ਬਾਬਾ ਜੀ ਮਿਲ ਗਏ, ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤਾਂ ਹੋਰ ਵੀ ਪੰਜਾਬ ਦੀਆਂ ਬੜੀਆਂ ਕਹਾਣੀਆਂ ਨੇ। ਹੁਣ ਉਹ ਇੱਕ ਪੰਜਾਬ ਦਾ ਇੱਕ ਨਵਾਂ ਇਤਿਹਾਸ ਦਾ ਪੰਨਾ ਜੁੜ ਗਿਆ ਪੰਜਾਬ ਦੇ ਵਿੱਚ, ਕਿ ਜਿਵੇਂ ਸਾਨੂੰ ਪੁਰਾਤਨ ਸਾਡੇ ਭਾਵੇਂ ਉਹ 18ਵੀਂ ਸਦੀ ਦਾ ਇਤਿਹਾਸ ਹੋਵੇ, ਗੁਰੂ ਸਾਹਿਬਾਨ ਦਾ ਇਤਿਹਾਸ ਹੋਵੇ, ਜਾਂ ਉਸ ਤੋਂ ਬਾਅਦ ਪੰਜਾਬ ਨੇ ਜਿਹੜਾ ਇੱਕ ਵੱਡਾ ਆਪਣਾ ਹੱਕੀ ਸੰਘਰਸ਼ ਲੜਿਆ 80ਵੇਂ 90ਵੇਂ 'ਚ, ਉਹਦੀਆਂ ਕਹਾਣੀਆਂ ਸੁਣਦੇ ਆ ਬਜ਼ੁਰਗਾਂ ਤੋਂ। ਅਤੇ ਆਹ ਹੁਣ ਇੱਕ ਨਵੀਂ ਜਿਹੜੀ ਆ ਮਤਲਬ ਇੱਕ ਉਹਦੇ 'ਚ ਪੰਨਾ ਜੁੜ ਗਿਆ ਇਹ ਕਿਸਾਨ ਸੰਘਰਸ਼ ਦਾ। ਅਤੇ ਉਹ ਗੱਲਾਂ ਮਤਲਬ ਹਰ ਇੱਕ ਬੰਦਾ ਭਾਵਪੂਰਨ ਹੋ ਜਾਂਦਾ ਜਿਹਦੇ ਦਿਲ 'ਚ ਪੰਜਾਬ ਵੱਸਦਾ ਆ। ਅਤੇ ਬਾਬਾ ਜੀ ਨੇ ਜਿਹੜੀਆਂ ਇਹ ਗੱਲਾਂ ਸਾਨੂੰ ਦੱਸੀਆਂ ਨੇ, ਸੁਣਾਈਆਂ ਨੇ, ਉਹ ਮਤਲਬ ਬੜੀਆਂ ਮਤਲਬ ਇਹ ਆ ਕਿ ਰੌਲਾ ਘਚੋਲਾ ਜਿਹੜਾ ਚੱਲ ਰਿਹਾ, ਦੂਸ਼ਣਬਾਜ਼ੀਆਂ ਚੱਲ ਰਹੀਆਂ ਨੇ, ਉਹ ਅਸੀਂ ਅੱਗੇ ਫੈਲਾਈ ਜਾਂਦੇ ਹਾਂ ਕਿ ਕੁਛ ਚੰਗਾ ਵੀ ਜਿਹੜਾ ਆ ਉਹ ਵੀ ਇਸ ਦੌਰ ਦੇ ਵਿੱਚ ਕੁਛ ਨਾ ਕੁਛ ਜਿਹੜਾ ਆ ਉਹ ਲੋਕ ਸੁਣਨ, ਲੋਕ ਮਹਿਸੂਸ ਕਰਨ, ਪੰਜਾਬ ਨੂੰ ਯਾਦ ਰਹੇ ਕਿ ਪੰਜਾਬ ਹੈ ਕੀ ਆ, ਪੰਜਾਬ ਦੀ ਹੋਂਦ ਹਸਤੀ ਕੀ ਆ, ਪੰਜਾਬ ਨੂੰ ਯਾਦ ਰਹੇ। ਕਿਤੇ ਇਸ ਸਿਆਸਤ ਦੇ ਇਸ ਰੌਲੇ 'ਚ, ਇਸ ਵੋਟਾਂ ਦੇ ਰੌਲੇ 'ਚ ਪੰਜਾਬ ਆਪਣੀ ਇਸ ਅਸਲੀ ਹੋਂਦ ਹਸਤੀ ਨੂੰ ਨਾ ਭੁਲਾ ਬੈਠੇ, ਜੋ ਬੜੇ ਸਮੇਂ ਬਾਅਦ ਪੰਜਾਬ ਨੂੰ ਯਾਦ ਆਈ ਸੀ ਜਾਂ ਪੰਜਾਬ ਨੇ ਦੇਖੀ ਸੀ। TV 84 ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜਗਦੇਵ ਸਿੰਘ ਤਪਾ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਅਗਲੀ ਵਾਰ ਕਿਸੇ ਹੋਰ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਪੇਸ਼ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।